ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਵਿਚਾਰ ਚਰਚਾ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया प्रोग्राम सचो सच विच बहुत शुक्रिया जी। डॉक्टर साहब आज 6 अगस्त 2019 22 सावन नानकशाही संमत 551 का दिन है। तो डॉक्टर साहब प्रोग्राम शुरू करने तो पहला असी हमेशा की तरह अपने दर्शकों ते ਸਰੋਤਿਆਂ ਨੂੰ दस दईए व्यूअर्स जे तुसी हक सच इंसाफ ते पैरा दिन दा इक्को एक चैनल TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਈਬ ਕੇਬਲ ਇਨ ਕੈਨੇਡਾ, roku, जादू बॉक्स, शावा, फेसबुक, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ TV84 ਦੀ ਜੋ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ ਡਾਕਟਰ ਸਾਹਿਬ ਮੇਰੇ ਨਾਲ ਹਾਜ਼ਰ ਨੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਜੋ ਅੱਜ ਦਾ ਪਹਿਲਾ ਅਹਿਮ ਇਸ਼ੂ ਹੈ ਉਸ ਬਾਰੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਉਹਨਾਂ ਸਾਰੇ ਵਿਊਅਰਸ ਦਾ, ਦਰਸ਼ਕਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਪਿਛਲੇ 24 ਘੰਟੇ 'ਚ ਸਾਨੂੰ ਅੱਡ-ਅੱਡ ਤਰੀਕਿਆਂ ਨਾਲ ਈਮੇਲਸ, ਟੈਲੀਫੋਨਸ ਔਰ ਅਦਰਵਾਈਜ਼ ਵੌਇਸਮੇਲ ਮੈਸੇजेस ਰਾਹੀਂ ਸਾਡਾ ਜਿਹੜਾ ਕੱਲ੍ਹ ਦਾ ਪ੍ਰੋਗਰਾਮ ਸੀ ਚਾਰੋਂ ਹੀ ਸੈਗਮੈਂਟਸ ਨੂੰ ਵੀ, ਔਰ ਖ਼ਾਸ ਤੌਰ 'ਤੇ ਜਿਹੜਾ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ, ਉਹਨਾਂ ਦੀ ਰਾਈਟਰਸ ਐਸੋਸੀਏਸ਼ਨ ਔਰ ਬਾਕੀ ਸਾਰੀਆਂ ਕਸ਼ਮੀਰੀ ਆਰਗੇਨਾਈਜੇਸ਼ਨਸ ਨੇ ਸਾਂਝੇ ਤੌਰ ਤੇ ਟੇਸਟ ਆਫ ਲਾਹੌਰ 'ਚ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਸੀ। ਬੇਸ਼ੱਕ ਅਸੀਂ ਉਹਦੇ 'ਚ ਲੇਟ ਸੀ ਕਿਉਂਕਿ 9 ਵਜੇ ਪ੍ਰੋਗਰਾਮ ਖਤਮ ਕਰਨ ਤੋਂ ਬਾਅਦ ਗਏ, ਔਰ ਉਸ ਦੇ ਵਿੱਚ ਜਿਹੜੀ ਸਾਡੀ ਪ੍ਰੈਜੈਂਟੇਸ਼ਨ ਸੀ ਉਸ ਨੂੰ ਬਹੁਤ ਸਰਾਹਿਆ ਗਿਆ ਔਰ ਸਾਰੇ ਹੀ ਫੋਰਮਸ ਦੇ ਉੱਤੇ ਸੈਂਕੜਿਆਂ ਉਸ ਦੇ ਸ਼ੇਅਰ ਵੀ ਔਰ ਕੰਪਲੀਮੈਂਟਰੀ ਮੈਸੇजेस ਵੀ ਆਏ। ਸੋ ਮੈਂ ਕੱਲੇ ਨੂੰ ਜਵਾਬ ਦੇਣਾ ਉਹਨਾਂ ਕੀ ਵਕਤ ਹੁੰਦਾ ਹੈ, ਸੋ ਸਭ ਦਾ ਮੈਂ ਸ਼ੁਕਰੀਆ ਅਦਾ ਕਰਦੇ ਹਾਂ। ਦੇਖੋ, ਪਿਛਲੇ 72 ਘੰਟੇ ਦੇ ਵਿੱਚ ਜਿਹੜੀ ਸਿਚੁਏਸ਼ਨ ਉਹ ਸਾਰੇ ਖਿੱਤੇ ਦੇ ਵਿੱਚ ਬਣੀ ਹੋਈ ਹੈ ਉਹ ਸਾਡੇ ਲਈ ਫਿਕਰ ਦਾ ਕਾਰਨ ਪਹਿਲੇ ਪਲ ਤੋਂ ਹੀ ਰਿਹਾ ਹੈ। ਖਾਸ ਤੌਰ ਤੇ ਜੰਮੂ ਕਸ਼ਮੀਰ ਦੇ ਲੋਕ ਜਿਵੇਂ ਇੱਕ ਖੁੱਲੀ ਜੇਲ੍ਹ ਦੇ ਵਿੱਚ ਡੱਕੇ ਹੋਏ ਨੇ। ਅੱਜ ਹੀ ਮਹਿਬੂਬਾ ਮੁਫਤੀ ਦੀ ਬੇਟੀ, ਜਿਸ ਨੇ ਹਾਲਾਂਕਿ ਉੱਥੇ ਸਾਰੀਆਂ ਲੈਂਡਲਾਈਨਸ ਔਰ ਦੂਸਰੇ ਵੀ ਫੋਨ ਸਾਰੇ ਬੰਦ ਕੀਤੇ ਹੋਏ ਨੇ, ਸੈਟੇਲਾਈਟ ਫੋਨ ਉਹਨਾਂ ਨੇ ਆਪਣੇ ਫੌਜੀਆਂ ਔਰ ਸਿਵਲ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਲੋਕ ਉਹਨਾਂ ਦੇ ਨਾਲ ਡੀਲ ਕਰਦੇ ਨੇ ਉਹਨਾਂ ਨੂੰ ਦਿੱਤੇ ਹੋਏ ਨੇ। ਔਰ ਉਸ ਬੱਚੀ ਨੇ ਦੱਸਿਆ ਵੀ ਕਿਵੇਂ ਸਾਰਿਆਂ ਨੂੰ ਹੀ ਜਿਹੜਾ ਉਹ ਤਾੜਿਆ ਹੋਇਆ, ਬਾਕੀਆਂ ਨੂੰ ਵੀ, ਔਰ ਕੋਈ ਤਰੀਕਾ ਨਹੀਂ ਹੈ ਜਿਹਦੇ ਰਾਹੀਂ ਬਾਹਰਲੀ ਦੁਨੀਆ 'ਚ ਕੀ ਹੋ ਰਿਹਾ ਹੈ ਇਸ ਬਾਰੇ ਕਿਸੇ ਨੂੰ ਦੱਸਿਆ ਜਾ ਸਕੇ। NDTV ਨੇ ਘੱਟੋ ਘੱਟ ਇਸ ਮੁੱਦੇ ਦੇ ਉੱਤੇ ਜਿਹੜੀ ਹੈ ਆਪਣੇ ਰਿਪੋਰਟਰਸ ਰਾਹੀਂ ਵੀ ਗੱਲ ਕਰਨੀ ਚਾਹੀਦੀ, ਪਰ ਰਿਪੋਰਟਰਸ ਦਾ ਵੀ ਇਹ ਕਹਿਣਾ ਹੈ ਕਿ ਵੀ ਘਰਾਂ ਦੇ ਬਾਹਰ ਪੁਲਿਸ ਹੈ, ਲੈਂਡਲਾਈਨਸ ਵੀ ਬੰਦ ਨੇ ਔਰ ਕੋਈ ਹੋਰ ਸੋਰਸ ਆਫ ਕਮਿਊਨੀਕੇਸ਼ਨ ਨਹੀਂ। ਲੋਕਾਂ ਨੂੰ ਕੋਈ ਪਤਾ ਨਹੀਂ ਹੈ ਕਿ ਬਾਹਰਲੀ ਦੁਨੀਆ ਦੇ ਵਿੱਚ ਕੀ ਹੋ ਰਿਹਾ, ਕਿਉਂਕਿ ਇੰਟਰਨੈਟ ਔਰ ਦੂਸਰੀਆਂ ਸਾਰੀਆਂ ਸਰਵਿਸਿਜ਼ ਜਿਹੜੀਆਂ ਨੇ ਉਹ ਬਿਲਕੁਲ ਸ਼ਟ ਡਾਊਨ ਕੀਤੀਆਂ ਹੋਈਆਂ ਨੇ। ਸੋ ਜਿੱਥੇ ਸਾਡਾ ਦਿਲ ਆਪਣੇ ਕਸ਼ਮੀਰੀ ਭੈਣਾਂ ਭਰਾਵਾਂ ਦੇ ਨਾਲ ਧੜਕਦਾ ਹੈ, ਉੱਥੇ ਜ਼ਾਹਰ ਹੈ ਕਿ ਇਸ ਤੋਂ ਬਾਅਦ ਕੀ ਹੋਏਗਾ, ਕਿਉਂਕਿ ਇਹ ਬਿੱਲ ਬੀਤੇ ਪਹਿਲਾਂ ਰਾਜ ਸਭਾ ਦੇ ਵਿੱਚ, ਅਪਰ ਹਾਊਸ ਦੇ ਵਿੱਚ ਇੰਟਰੋਡਿਊਸ ਹੋਇਆ ਔਰ ਹੁਣ ਜਦੋਂ ਅਸੀਂ ਗੱਲ ਕਰ ਰਹੇ ਹਾਂ ਆਲਰੇਡੀ ਭਾਰਤ ਦੀ ਲੋਕ ਸਭਾ, ਜਿਹਨੂੰ ਪਾਰਲੀਮੈਂਟ ਵੀ ਕਿਹਾ ਜਾਂਦਾ ਹੈ, ਉਸ ਨੇ ਵੀ ਇਸ ਨੂੰ ਓਵਰਵੈਲਮਿੰਗ ਮੈਜੋਰਿਟੀ ਦੇ ਨਾਲ ਪਾਸ ਕੀਤਾ। ਔਰ ਗੱਲ ਦੇਖਣ ਵਾਲੀ, ਜਿਵੇਂ ਅਸੀਂ ਕੱਲ ਵੀ ਕਹੀ ਸੀ, RSS ਜਾਂ BJP ਦਾ ਏਜੰਡਾ ਤਾਂ ਪਹਿਲੇ ਦਿਨ ਤੋਂ ਹੀ ਰਿਹਾ, ਪਰ ਜਿਸ ਤਰੀਕੇ ਦੇ ਨਾਲ ਈਵਨ ਰੀਜਨਲ ਪਾਰਟੀਆਂ ਨੇ, ਖੇਤਰੀ ਪਾਰਟੀਆਂ ਨੇ ਵੀ ਔਰ ਦੂਸਰੀਆਂ ਨੈਸ਼ਨਲ ਪਾਰਟੀਆਂ ਨੇ ਵੀ ਬਿਹੇਵ ਕੀਤਾ, ਕਾਂਗਰਸ ਆਲਮੋਸਟ ਵਰਟੀਕਲੀ ਡਿਵਾਈਡ ਇਸ ਮੁੱਦੇ ਤੇ ਹੋਈ। ਕਾਂਗਰਸ ਜਿਹੜਾ ਰਾਜ ਸਭਾ 'ਚ ਉਹਨਾਂ ਦਾ ਵਿਪ ਸੀ ਉਹਨੇ ਰਾਦਰ ਰਿਜ਼ਾਈਨ ਕਰ ਦਿੱਤਾ। ਉਹਨੇ ਕਿਹਾ ਜੀ ਬਿਲਕੁਲ ਦੇਸ਼ ਦੇ ਹਿੱਤ 'ਚ ਹੈ। ਔਰ ਇਸੇ ਤਰ੍ਹਾਂ ਹੀ ਕਾਂਗਰਸ ਦਾ ਜਿਹੜਾ ਪਾਰਲੀਮੈਂਟ 'ਚ ਲੀਡਰ ਸਿੰਧੀ ਹੈ ਉਸ ਨੇ ਵੀ ਸਪੋਰਟ ਕੀਤਾ ਇਹ ਸਾਰਾ
ਇਸ ਨੂੰ ਐਬਰੋਗੇਟ ਕਰਨ ਦੇ ਉੱਤੇ ਆਰਟੀਕਲ 370 ਨੂੰ। ਔਰ ਇਸੇ ਤਰ੍ਹਾਂ ਈਵਨ ਮੈਂ ਦੇਖ ਰਿਹਾ ਕਿ ਰਾਹੁਲ ਗਾਂਧੀ ਜਾਂ ਪ੍ਰਿਯੰਕਾ ਜਿਹਨੂੰ ਬੜਾ ਇਹਨਾਂ ਨੇ ਲਾਰਜਰ ਦੈਨ ਲਾਈਫ ਪ੍ਰੈਜ਼ੈਂਟ ਕਰ ਰਹੇ ਸੀ, ਉਹ ਤਾਂ ਸੁੰਨ ਹੀ ਹੋ ਗਿਆ ਪਹਿਲੇ 24 ਘੰਟੇ 'ਚ। ਨਤੀਜੇ ਦੇ ਤੌਰ ਤੇ ਕੌਣ ਕੀ ਬੋਲ ਰਿਹਾ, ਜਿਹੜੇ ਗੁਲਾਮ ਨਬੀ ਆਜ਼ਾਦ ਕਾਂਗਰਸ ਦੇ ਜਾਂ ਉਹਨਾਂ ਚੋਂ ਇੱਕ ਅੱਧਾ ਸ਼ਸ਼ੀ ਥਰੂਰ, ਮਨੋਜ ਤਿਵਾੜੀ ਜਿਹੜਾ ਬੜਾ ਇੱਥੋਂ ਅਨੰਦਪੁਰ ਸਾਹਿਬ ਤੋਂ ਜਿਤਾ ਕੇ ਭੇਜਿਆ ਹੋਇਆ, ਉਹ ਕੋਈ ਹੋਰ ਹੀ ਉੱਥੇ ਜਬਲੀਆਂ ਮਾਰ ਰਹੇ। ਸੋ ਕੁੱਲ ਮਿਲਾ ਕੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਔਰ ਈਵਨ ਯਸ਼ਵੰਤ ਸਿਨਹਾ ਵਰਗਾ ਬੰਦਾ ਜਿਹੜਾ ਫਾਈਨੈਂਸ ਮਿਨਿਸਟਰ ਵੀ ਰਿਹਾ ਪਿਛਲੀਆਂ ਚੋਣਾਂ 'ਚ, ਉਹਨਾਂ ਨੇ ਔਰ ਸ਼ਤਰੂਘਨ ਸਿਨਹਾ ਨੇ ਬੀਜੇਪੀ ਨੂੰ ਅਪੋਜ਼ ਕੀਤਾ, ਉਹਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ, ਉਹਨੇ ਕਿਹਾ ਜੀ ਸਭ ਤੋਂ ਜ਼ਿਆਦਾ ਸੀਟਾਂ ਆਪਣੀ ਮਾਂ ਮਾਰੇ ਜਾਣ ਤੋਂ ਬਾਅਦ ਹਮਦਰਦੀ ਵਜੋਂ ਰਾਜੀਵ ਗਾਂਧੀ ਨੇ ਲਈਆਂ ਸੀ 1984 ਐਂਡ ਦੀਆਂ ਚੋਣਾਂ 'ਚ, ਪਰ ਜੇ ਹੁਣ ਭਾਰਤ ਦੇ ਵਿੱਚ ਚੋਣਾਂ ਹੋਣ ਤੇ ਬੀਜੇਪੀ ਜਿਹੜੀ ਹੈ ਉਹਦੇ ਨਾਲੋਂ ਵੀ 400 ਤੋਂ ਵੀ ਜ਼ਿਆਦਾ ਸੀਟਾਂ ਲਏ, ਕਿਉਂਕਿ ਇਹ ਜਿਹੜਾ ਮੁੱਦਾ ਹੈ ਕਸ਼ਮੀਰ ਵਾਲਾ, ਇਸ ਦੇ ਉੱਤੇ ਇੰਨੀ ਜ਼ਿਆਦਾ ਸਪੋਰਟ ਹੈ। ਸੋ ਜਦੋਂ ਅਸੀਂ ਕੱਲ ਵੀ ਗੱਲ ਕੀਤੀ ਸੀ ਕਿ ਗੱਲ ਇਹ ਨਹੀਂ ਹੈ ਜਿਵੇਂ ਪੰਜਾਬੀ ਦਾ ਅਖਾਣ ਹੈ ਕਿ ਗੱਲ ਸਹਿ ਦੀ ਨਹੀਂ ਹੈ, ਗੱਲ ਪਹਿ ਦੀ ਹੈ। ਸਹਿ ਜ਼ਾਹਰ ਹੈ ਖਰਗੋਸ਼ ਨੂੰ ਕਹਿੰਦੇ ਨੇ, ਪਹਿ ਰਸਤੇ ਨੂੰ ਕਹਿੰਦੇ ਨੇ। ਸੋ ਜ਼ਾਹਰ ਹੈ ਕਿ ਜਦੋਂ ਇੱਕ ਪਾਸਿਓਂ ਕੋਈ ਚੀਜ਼ ਨਿਕਲਦੀ ਹੈ ਫਿਰ ਇਹ ਦੇਖਣਾ ਜ਼ਰੂਰੀ ਬਣ ਜਾਂਦਾ ਹੈ ਕਿ ਕੁੱਲ ਮਿਲਾ ਕੇ ਇਸ ਵੇਲੇ ਭਾਰਤ ਦੇ ਭਰ ਦੇ ਵਿੱਚ ਇਸ ਨੂੰ ਕੋਈ ਹੋਲੀ ਦੀ ਤਰ੍ਹਾਂ ਸੈਲੀਬ੍ਰੇਟ ਕਰ ਰਿਹਾ ਹੈ, ਕੋਈ ਦੀਵਾਲੀ ਦੀ ਤਰ੍ਹਾਂ ਸੈਲੀਬ੍ਰੇਟ ਕਰ ਰਿਹਾ ਹੈ, ਔਰ ਜਿਹੜੇ ਈਵਨ ਮੌਜਜ਼ ਥਾਵਾਂ ਤੇ ਬੈਠੇ ਹੋਏ ਲੋਕ ਨੇ ਉਹਨਾਂ ਨੇ ਵੀ ਆਪਣੀ ਫੁੱਲੀ ਸਪੋਰਟ, ਔਰ ਕਿ ਜੀ ਮੋਦੀ ਹੈ ਤਾਂ ਮੁਮਕਿਨ ਹੈ ਜਿਹੜੀ ਗੱਲ ਕਦੇ ਕਹੀ ਗਈ ਸੀ, ਮੋਦੀ ਦੇ ਨਾਲ ਜਿਵੇਂ ਅਮਿਤ ਸ਼ਾਹ ਦੋਨੋਂ ਹੀ ਅਪਰ ਹਾਊਸ ਔਰ ਲੋਅਰ ਹਾਊਸ ਦੇ ਵਿੱਚ ਖੁੱਲ ਕੇ ਬੋਲੇ, ਬਿਨਾਂ ਕਿਸੇ ਫੈਕਟਸ ਤੋਂ ਜੋ ਕਹਿ ਰਿਹਾ ਉਹ ਪਰੋਸਿਆ ਵੀ ਜਾ ਰਿਹਾ ਸਾਰੇ ਸੋਸ਼ਲ ਮੀਡੀਆ ਤੋਂ ਲੈ ਕੇ ਇਲੈਕਟ੍ਰੋਨਿਕ ਮੀਡੀਆ ਤੇ, ਔਰ ਵਿਕ ਵੀ ਰਿਹਾ। ਔਰ ਜ਼ਾਹਰ ਹੈ ਕਿ ਹਿੰਦੂ ਤਵੀਆਂ ਦਾ ਇਹੀ ਏਜੰਡਾ, ਕਿੱਥੇ ਅਸੀਂ ਪਿਛਲੇ ਹਫਤੇ ਤੱਕ ਗੱਲ ਕਰ ਰਹੇ ਸੀ ਕਿ ਇੰਟਰਨੈਸ਼ਨਲ ਡਿਪਲੋਮੇਸੀ ਦੇ ਵਿੱਚ ਵੀ ਕਿਵੇਂ ਭਾਰਤ ਨੇ ਮਾਰ ਖਾਧੀ ਹੈ ਅਫਗਾਨਿਸਤਾਨ ਦੇ ਮੁੱਦੇ ਤੇ, ਉਹ ਦੂਸਰੇ ਪਾਸੇ ਚਲਾ ਗਿਆ, ਕਿਉਂਕਿ ਜਿਹੜੀ ਫਾਈਨਲ 7ਵੇਂ ਰਾਉਂਡ ਤੋਂ ਬਾਅਦ ਤਾਲਿਬਾਨ ਦੇ ਨਾਲ ਜਿਹੜੀ ਗੱਲਬਾਤ ਜ਼ਾਲਮੇ ਖਾਲਿਦਜ਼ਾਦ ਜਿਹੜਾ ਅਮਰੀਕਾ ਦਾ ਰਿਪਰੈਜ਼ੈਂਟੇਟਿਵ ਹੈ, ਅਫਗਾਨ ਹੈ, ਉਹਨੇ ਕੀਤੀ ਹੈ ਬੀਜਿੰਗ 'ਚ, ਉਹਦੇ 'ਚ ਰਸ਼ੀਆ, ਚਾਈਨਾ, ਅਮਰੀਕਾ, ਪਾਕਿਸਤਾਨ, ਅਫਗਾਨਿਸਤਾਨ, ਇਹੀ 5 ਮੁਲਕ ਨੇ। ਫਿਰ ਜ਼ਾਹਰ ਹੈ ਕਿ ਜਦੋਂ 22 ਤਰੀਕ ਦੀ ਮੀਟਿੰਗ ਦੇ ਵਿੱਚ ਇਮਰਾਨ ਖਾਨ ਦੇ ਨਾਲ ਟਰੰਪ ਨੇ ਮੀਡੀਏਸ਼ਨ ਦੀ ਗੱਲ ਕੀਤੀ ਕਸ਼ਮੀਰ ਮੁੱਦੇ ਤੇ ਔਰ ਮੋਦੀ ਦੇ ਹਵਾਲੇ ਨਾਲ, ਔਰ ਉਸਨੇ ਦੂਸਰੀ ਇੱਕ ਹੋਰ ਪ੍ਰੈਸ ਕਾਨਫਰੰਸ ਵੇਲੇ ਵੀ ਰਿਪੀਟ ਕੀਤਾ ਇੱਕ ਰਿਪੋਰਟਰ ਦੇ ਜਵਾਬ 'ਚ, ਤੇ ਇਸ ਤਰ੍ਹਾਂ ਲੱਗਦਾ ਸੀ ਕਿ ਵੀ ਕਸ਼ਮੀਰ ਦਾ ਇਸ਼ੂ ਸੈਂਟਰਲ ਸਟੇਜ ਤੇ ਵੀ ਆ ਗਿਆ, ਅਮਰੀਕਾ ਦਾ ਇਸ ਦੇ ਵਿੱਚ ਇੰਟਰਸਟ ਹੈ। ਜ਼ਾਹਰ ਹੈ ਅਮਰੀਕਾ ਇਹ ਸਮਝ ਰਿਹਾ ਹੈ ਕਿ ਵੀ ਜੇ ਅਫਗਾਨਿਸਤਾਨ ਦੇ ਵਿੱਚ, ਕਿਉਂਕਿ ਪਾਕਿਸਤਾਨ ਨੇ ਆਪਣੀ ਇਸ ਲੈਵਲ ਦੇ ਉੱਤੇ ਐਡਵੋਕੇਸੀ ਕੀਤੀ ਹੈ ਇਸ ਮੁੱਦੇ ਦੇ ਉੱਤੇ ਕਿ ਜੇ ਅਫਗਾਨਿਸਤਾਨ ਦਾ ਜਿਹੜਾ ਕੋਈ ਪਰਮਾਨੈਂਟ ਸੋਲੂਸ਼ਨ ਕੱਢਣਾ ਤੇ ਉਹ ਕਸ਼ਮੀਰ ਦੇ ਨਾਲ ਵੀ ਜੁੜਿਆ ਹੋਇਆ ਹੈ, ਇਹ ਨਾ ਹੋਏ ਅਫਗਾਨਿਸਤਾਨ 'ਚੋਂ ਵਿਹਲੇ ਹੋ ਕੇ ਜਿਹੜੇ ਉੱਥੇ ਲੜਨ ਵਾਲੇ ਲੜਾਕੇ ਨੇ ਉਹ ਜਾ ਕੇ ਕਸ਼ਮੀਰ 'ਚ ਪਹੁੰਚ ਜਾਣ। ਔਰ ਪਾਕਿਸਤਾਨ ਨੇ ਵੀ ਇੰਟਰਨੈਸ਼ਨਲ ਲੈਵਲ ਤੇ ਕੰਪਲਾਈ ਕਰਦੇ ਆ, ਜ਼ਾਹਰ ਹੈ ਕਿ ਫਾਈਨੈਂਸ਼ੀਅਲ ਬੁਹਰਾਨ ਹੈ, IMF ਜਾਂ ਉਹਨਾਂ ਦੀ ਟਾਸਕ ਫੋਰਸ ਜਿਹਨੇ ਉੱਤੇ ਤਲਵਾਰ ਲਟਕਾਈ ਹੋਈ ਹੈ, ਅਕਤੂਬਰ ਦੇ ਵਿੱਚ ਉਹਨੇ ਕਲੀਅਰੈਂਸ ਦੇਣੀ ਹੈ ਕਿ ਉਹਨੂੰ ਅੱਗੇ ਤੋਰਨਾ ਹੈ ਜਾਂ ਨਹੀਂ, ਔਰ ਅੱਜ ਵੀ ਉਹਨਾਂ ਦੀ ਜਿਹੜੀ IMF ਦੀ ਮੇਨ ਬੰਦੀ ਹੈ ਉਹ ਪਾਕਿਸਤਾਨ 'ਚ ਪਹੁੰਚੀ ਹੋਈ, ਔਰ ਉੱਥੇ ਉਹ ਹੀ ਕਹਿ ਰਹੀ ਹੈ ਜੀ ਪਾਕਿਸਤਾਨ ਕੰਪਲਾਈ ਕਰੇ। ਸੋ ਇੱਕ ਸਟੇਜ ਤੇ ਲੱਗਦਾ ਸੀ ਕਿ ਵੀ ਭਾਵੇਂ ਇਹ ਥੋੜਾ ਬਹੁਤ ਇਹਨਾਂ ਨੇ ਤਲਵਾਰ ਲਟਕਾਈ ਹੋਈ ਹੈ, ਪਰ ਅਮਰੀਕਾ ਔਰ ਵੈਸਟਰਨ ਵਰਲਡ ਅਲਟੀਮੇਟਲੀ ਇਸ ਗੱਲ ਨੂੰ ਸਮਝ ਰਿਹਾ ਹੈ ਕਿ ਵੀ ਅਫਗਾਨਿਸਤਾਨ 'ਚੋਂ ਐਗਜ਼ਿਟ ਦੇ ਲਈ ਵੀ ਜਿਹੜਾ ਪਾਕਿਸਤਾਨ ਦਾ ਇੱਕ ਵੱਡਾ ਰੋਲ ਹੈ, ਔਰ ਜ਼ਾਹਰ ਹੈ ਕਸ਼ਮੀਰ ਮੁੱਦਾ ਰਿਜ਼ੋਲਵ ਕਰਨਾ ਵੀ ਇੰਪੋਰਟੈਂਟ ਹੈ ਜੇ ਉਸ ਖਿੱਤੇ ਦੇ ਵਿੱਚ ਪਰਮਾਨੈਂਟ ਪੀਸ ਔਰ ਸਟੇਬਿਲਿਟੀ ਹੋਏਗੀ। ਪਰ ਪਿਛਲੇ 72 ਘੰਟਿਆਂ ਨੇ ਸਾਰਾ ਕੁਝ ਹੀ ਬਦਲ ਕੇ ਰੱਖ ਦਿੱਤਾ ਹੈ, ਜਿਵੇਂ ਡਿਪਲੋਮੈਟਿਕ ਵਰਲਡ ਦੇ ਵਿੱਚ ਹੁੰਦੇ। ਇਹਦੇ ਪਿੱਛੇ ਕੀ ਹੋਇਆ, ਕੀ ਚੱਲ ਰਿਹਾ ਹੈ, ਵੈਦਰ ਪਾਕਿਸਤਾਨ ਦਾ ਜੇ ਹੁਣ ਇੱਕ ਹਫ਼ਤੇ ਤੋਂ ਇਹ ਸਾਰੀਆਂ ਡਿਵੈਲਪਮੈਂਟ ਜਿਹਦੇ 'ਚ ਕਿ 28,000 ਬੰਦਾ ਡਿਪਲੋਏ ਜਿਹੜਾ ਉਹ CRPF ਦਾ ਉਹਨਾਂ ਨੇ ਕੀਤਾ ਹੈ, ਅਮਰਨਾਥ ਯਾਤਰਾ ਸਸਪੈਂਡ ਕੀਤੀ, ਸਕੂਲ ਕਾਲਜ ਬੰਦ ਕੀਤੇ, ਔਰ ਕਸ਼ਮੀਰ ਦੇ ਲੀਡਰ ਇਹ ਗੱਲ ਕਹਿ ਰਹੇ ਸੀ ਕਿ ਆਰਟੀਕਲ 370 ਐਬਰੋਗੇਟ ਹੋਣ ਜਾ ਰਿਹਾ ਹੈ, 35A ਜਾ ਰਿਹਾ ਹੈ। ਸੋ ਹੁਣ ਦੇਖਣ ਵਾਲੀ ਗੱਲ ਇਹ ਹੈ, ਜਿਵੇਂ ਮੈਂ ਕੱਲ ਦੇ ਆਪਣੇ ਪ੍ਰੈਸ ਕਾਨਫਰੰਸ ਵਾਲੇ ਐਡਰੈਸ 'ਚ ਵੀ ਕਿਹਾ ਸੀ ਕਿ ਅਸੀਂ ਹਮੇਸ਼ਾ ਹੀ ਇਮਰਾਨ ਖਾਨ, ਉਹਨਾਂ ਦਾ ਇਰਾਦਾ, ਉਹਨਾਂ ਦੀ ਸਟੇਟਸਮੈਨਸ਼ਿਪ ਲਾਈਕ ਬਿਹੇਵ ਜਿਵੇਂ ਉਹਨਾਂ ਨੇ ਪੁਲਵਾਮਾ ਜਾਂ ਬਾਲਾਕੋਟ ਉਸ ਸਾਰੇ ਤੋਂ ਬਾਅਦ ਕੀਤਾ,
ਔਰ ਅਮਰੀਕਾ 'ਚ ਵੀ ਜਿਵੇਂ ਉਹਨਾਂ ਦਾ 3 ਰੋਜ਼ਾ ਦੌਰਾ ਜਿਹੜਾ ਕਿ ਇੱਕ ਸਫਲ ਦੌਰਾ ਸੀ, ਲੇਕਿਨ ਐਸਾ ਕੀ ਸੀ ਜਾਂ ਕੀ ਹੈ ਕਿ ਇਸ ਸਾਰੇ ਹਫਤੇ 'ਚ ਜਦੋਂ ਕਿ ਇਹ ਸਾਰੀਆਂ ਡਿਵੈਲਪਮੈਂਟਸ ਚੱਲ ਰਹੀਆਂ ਸੀ ਕਿ ਜਦੋਂ ਭਾਰਤ ਨੇ ਇਸ ਕਿਸਮ ਦੀ ਐਕਟੀਵਿਟੀ ਕੀਤੀ ਜਿਹਨੂੰ ਤੁਸੀਂ ਇਹ ਕਹੋ ਕਿ ਪਾਕਿਸਤਾਨ ਜਿਹੜਾ ਹੈ ਔਰ ਹਕੂਮਤੀ ਨਿਜ਼ਾਮ ਲੋਕਾਂ ਦੇ ਵਿੱਚ ਤਾਂ ਰੋਹ ਹੈ, ਈਵਨ ਢਾਕੇ ਦੇ ਵਿੱਚ ਵੀ ਬੰਗਲਾਦੇਸ਼ ਦੀ ਜੇ ਗੱਲ ਵੀ ਕਰੀਏ ਜਿਹੜਾ ਇਹਨਾਂ ਦੀ ਸਬਸਰਵੀਐਂਟ ਸਟੇਟ ਇੰਡੀਆ ਨੇ ਬਣਾਇਆ ਹੋਇਆ ਸ਼ੇਖ ਹਸੀਨਾ ਰਾਹੀਂ, ਉੱਥੇ ਬਹੁਤ ਵੱਡਾ ਪ੍ਰੋਟੈਸਟ ਹੋਇਆ ਹੈ। ਪਾਕਿਸਤਾਨ 'ਚ ਵੀ ਲੋਕਾਂ 'ਚ ਗੁੱਸਾ ਹੈ, ਆਜ਼ਾਦ ਕਸ਼ਮੀਰ 'ਚ ਵੀ ਹੈ, ਦੁਨੀਆ ਭਰ 'ਚ ਹੈ। ਲੇਕਿਨ ਇਸ ਤਰ੍ਹਾਂ ਲੱਗਾ ਕਿ ਪਾਕਿਸਤਾਨ ਦੀ ਐਡਮਿਨਿਸਟ੍ਰੇਸ਼ਨ ਔਰ ਉਹਨਾਂ ਦੀ ਖਾਸ ਤੌਰ ਤੇ ਫੋਰਨ ਪਾਲਿਸੀ ਜਾਂ ਉਹਨਾਂ ਦੇ ਫੋਰਨ ਡਿਪਲੋਮੈਟ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ, ਦੇ ਸੀਮ ਟੂ ਬੀ ਕਾਟ ਅਨਅਵੇਅਰ ਜੀ ਕਿ ਵੀ ਇਹ ਹੋਣ ਜਾ ਰਿਹਾ। ਜੇ ਤੁਹਾਡੇ ਕੋਲ ਹਫਤੇ ਤੋਂ ਤੁਹਾਨੂੰ ਇੰਡੀਕੇਸ਼ਨਸ ਨੇ, ਤੁਸੀਂ ਕੀ ਸਟ੍ਰੈਟੇਜਾਈਜ਼ ਕੀਤਾ? ਬਿਲਕੁਲ ਦੁਨੀਆ ਦੇ ਵਿੱਚ UN ਸਿਕਿਉਰਿਟੀ ਕਾਉਂਸਲ ਹੋਏ, ਅਮਰੀਕਾ ਹੋਏ, G20 ਹੋਏ, OIC ਹੋਏ, ਦੂਸਰੇ ਜਿੰਨੇ ਫੋਰਮਸ ਨੇ, ਉਹਨਾਂ ਦੇ ਉੱਤੇ ਤੁਹਾਡੀ ਤਿਆਰੀ ਕੀ ਸੀ ਕਿ ਵੀ ਤੁਸੀਂ ਉਹਨੂੰ ਕਿਵੇਂ ਕਾਊਂਟਰ ਕਰਨਾ ਹੈ? ਉਹਦੀ ਕਾਊਂਟਰ ਸਟ੍ਰੈਟਜੀ 72 ਘੰਟੇ ਬਾਅਦ ਵੀ ਅਸੀਂ ਦੇਖਦੇ ਹਾਂ ਕਿ ਸਾਂਝਾ ਸੈਸ਼ਨ ਹੋਇਆ ਪਾਰਲੀਮੈਂਟ ਦਾ। ਇਮਰਾਨ ਖਾਨ ਸਾਹਿਬ ਦੀ ਸਪੀਚ ਦਾ ਜ਼ਿਕਰ ਹੈ, ਉਹਨਾਂ ਨੇ ਜਿਹੜਾ ਉਹ ਕਿਹਾ ਕਿ ਵੀ ਇਹ ਇੱਕ ਨਵਾਂ ਇਹ ਜਿਹੜਾ ਇਸ ਕਿਸਮ ਦਾ ਜੋ ਸ਼ੁਰੂ ਹੋ ਗਿਆ ਇਹ ਜੰਗ ਤੱਕ ਵੀ ਲੀਡ ਕਰ ਸਕਦਾ ਹੈ, ਰਵਾਇਤੀ ਜੰਗ ਵੀ ਹੋ ਸਕਦੀ ਹੈ, ਉਹਨੂੰ ਕੋਈ ਰੋਕ ਨਹੀਂ ਸਕੇਗਾ ਜਿਵੇਂ ਉਹਨਾਂ ਦਾ। ਲੇਕਿਨ ਮੈਂ ਸਮਝਦਾ ਵੀ ਜਦੋਂ ਕੁਝ ਇਸ ਕਿਸਮ ਦਾ ਵਾਪਰ ਜਾਂਦਾ ਹੈ, ਜੇ ਤੁਹਾਡਾ ਔਰ ਉੱਥੇ ਉਹ ਜਿਹੜੇ ਨੇ ਕਿਵੇਂ ਜੰਪ ਕਰ ਰਹੇ ਨੇ ਥੱਲਿਓਂ ਉੱਤਰ ਤੱਕ ਸਾਰਾ, ਜਿਵੇਂ ਮੈਂ ਕਿਹਾ ਵੀ ਕੱਲਾ ਇਹ BJP ਜਾਂ RSS ਦਾ ਉਹਨਾਂ ਦਾ ਤਾਂ ਏਜੰਡਾ ਰਿਹਾ, ਉਹਨਾਂ ਨੇ ਤਾਂ ਇੰਪਲੀਮੈਂਟ ਕੀਤਾ, ਉਹਨਾਂ ਕੋਲ ਜਦੋਂ ਮੈਜੋਰਿਟੀ ਆਣੀ ਸੀ ਉਹਨਾਂ ਨੇ ਕਰਨਾ ਸੀ। ਪਰ ਜਿੰਨੀ ਸਪੋਰਟ ਉਹਨਾਂ ਨੂੰ ਬਾਹਰੋਂ ਮਿਲੀ ਸ਼ਾਇਦ ਉਹਨਾਂ ਨੇ ਵੀ ਐਕਸਪੈਕਟ ਨਾ ਕੀਤਾ ਹੋਏ। ਪਰ ਪਾਕਿਸਤਾਨ ਜਿਹੜਾ ਹੈ ਇਸ ਵੇਲੇ ਉਹਨਾਂ 'ਚ ਕੋਈ ਇਸ ਕਿਸਮ ਦੀ ਲਾਈਨ ਨਜ਼ਰ ਨਹੀਂ ਆਈ ਕਿ 72 ਘੰਟੇ ਬਾਅਦ ਵੀ ਉਹੀ ਬਿਆਨਬਾਜ਼ੀ ਹੈ। ਬੇਸ਼ੱਕ ਕੋਰ ਕਮਾਂਡਰਸ ਦੀ ਮੀਟਿੰਗ ਹੋਈ, ਜਨਰਲ ਬਾਜਵਾ ਨੇ ਕਿਹਾ ਕਿ ਜੇ ਅਸੀਂ ਕਸ਼ਮੀਰੀਆਂ ਦੇ ਨਾਲ ਕਿਸੇ ਹੱਦ ਤੱਕ ਵੀ ਜਾਵਾਂਗੇ, ਭਾਵੇਂ ਉਹ ਜੰਗ ਤੱਕ ਵੀ ਗੱਲ ਪਹੁੰਚੇ। ਔਰ ਇਸੇ ਤਰ੍ਹਾਂ ਇਮਰਾਨ ਖਾਨ ਉਹਨਾਂ ਦੀ ਸਪੀਚ ਵੀ ਪਾਰਲੀਮੈਂਟ ਦੇ ਵਿੱਚ ਉਸ ਲੇਖਨ ਮੈਂ ਇਹ ਕੱਲ ਵੀ ਮਹਿਸੂਸ ਕੀਤਾ ਕਿ ਜਿਸ ਪ੍ਰੈਸ ਕਾਨਫਰੰਸ ਸਾਡੇ ਬਹੁਤ ਸਾਰੇ ਪਾਕਿਸਤਾਨੀ ਕਸ਼ਮੀਰੀ ਜਥੇਬੰਦੀਆਂ ਤਨਜ਼ੀਮਾਂ ਦੇ ਬੰਦੇ ਸੀ, ਕੰਸੈਂਸਸ ਜਦੋਂ ਬਣਨ ਦੀ ਗੱਲ ਆਉਂਦੀ ਹੈ, ਬਹੁਤ ਛੋਟੀਆਂ ਚੀਜ਼ਾਂ ਜਿਹੜੀਆਂ ਉਹ ਸਾਡੇ ਰਸਤੇ 'ਚ ਆ ਕੇ ਖਲੋ ਜਾਂਦੀਆਂ। ਪਤਾ ਨਹੀਂ ਸਾਨੂੰ ਅਜੇ ਤੱਕ ਇਹ ਸਮਝ ਕਿਉਂ ਨਹੀਂ ਆਈ ਕਿ ਜਦੋਂ ਨੇਸ਼ਨ ਦਾ ਆਨਰ, ਲੋਕਾਂ ਦਾ ਆਨਰ ਔਰ ਉਹ ਕਸ਼ਮੀਰੀ ਭਰਾ ਭੈਣਾਂ ਜਿਹੜੇ ਕਿ ਪਿਛਲੇ 72 ਸਾਲ ਤੋਂ ਆਪਣੀ ਆਜ਼ਾਦੀ ਦੇ ਲਈ ਖਲੋਤੇ ਹੋਏ ਨੇ, ਲੜ ਰਹੇ ਨੇ, ਉਹਨਾਂ 'ਚੋਂ ਵੱਡੀ ਗਿਣਤੀ ਪਾਕਿਸਤਾਨ ਦੇ ਨਾਲ ਪਿਆਰ ਔਰ ਹਮਦਰਦੀ ਕਰਦੀ ਹੈ, ਉਹਨਾਂ ਦੇ ਮੁੱਦੇ ਤੇ ਵੀ ਕੱਲ ਵੀ ਮੈਂ ਦੇਖਿਆ ਔਰ ਮੈਂ ਆਪਣੀ ਪ੍ਰੈਜੈਂਟੇਸ਼ਨ 'ਚ ਕਿਹਾ ਵੀ ਕਿ ਤੁਹਾਨੂੰ ਇਸ ਵੇਲੇ ਨਿੱਕੀਆਂ ਗੱਲਾਂ ਨਹੀਂ ਹੈ, ਇਹ ਮੌਕਾ ਹੈ। ਜਿਵੇਂ ਮੈਂ ਬੈਂਜਾਮਿਨ ਫ੍ਰੈਂਕਲਿਨ ਨੂੰ ਕੋਟ ਕਰਦਾ ਅਮਰੀਕਨ ਪ੍ਰੈਜ਼ੀਡੈਂਟ ਨੂੰ ਕਿ ਵੀ ਆਲ ਸ਼ੁੱਡ ਹੈਂਗ ਟੁਗੇਦਰ, ਅਦਰਵਾਈਜ਼ ਵੀ ਵਿਲ ਬੀ ਹੈਂਗਡ ਸੈਪਰੇਟਲੀ, ਵੀ ਇਕੱਠੇ ਹੋ ਕੇ ਖਲੋਣ ਦੀ ਲੋੜ ਹੈ। ਲੇਕਿਨ ਇਹੀ ਮੈਂ ਜਦੋਂ ਉਹਨਾਂ ਦੀ ਪਾਰਲੀਮੈਂਟ ਦੇ ਵਿੱਚ ਵੀ ਜਿਹੜੀ ਉਹਦੇ 'ਚ ਆਪੋਜੀਸ਼ਨ ਦੇ ਸ਼ਾਬਾਜ਼ ਸ਼ਰੀਫ ਜਾਂ ਬਿਲਾਵਲ ਭੁੱਟੋ ਜਾਂ ਉਹਨਾਂ ਦੇ ਉਹ ਆਪਣੀ ਨੋਕ ਝੋਕ 'ਚ ਵੀ ਲੱਗੇ ਹੋਏ ਨੇ। ਔਰ ਇਹ ਮੌਕਾ ਨਹੀਂ ਹੁੰਦਾ, ਇਹਦਾ ਮਤਲਬ ਇਹ ਹੈ ਕਿ ਤੁਸੀਂ ਦੁਸ਼ਮਣ ਨੂੰ ਇਹ ਮੈਸੇਜ ਦੇ ਰਹੇ ਹੋ ਕਿ ਤੁਹਾਡਾ ਡਿਵਾਈਡਡ ਹਾਊਸ ਹੈ, ਫਿਰ ਤੁਹਾਡੇ ਕੋਲ ਕੋਈ ਬੈਕਅਪ ਸਟ੍ਰੈਟਜੀ ਨਹੀਂ ਹੈ। ਤੁਹਾਡੇ ਫੋਰਨ ਮਿਨਿਸਟਰ ਜਿਹੜੇ ਨੇ ਉਹ ਉਮਰਾ ਕਰਨ ਚਲੇ ਗਏ ਹੋਏ ਨੇ, ਬਾਹਰ ਕੁਝ ਨਹੀਂ ਹੋ ਰਿਹਾ। ਇੰਡੀਆ ਜਿਸ ਨੇ ਇਸ ਸਾਰੇ ਮੁੱਦੇ ਦੇ ਉੱਤੇ ਧੱਕਾ ਕੀਤਾ ਹੈ, ਸਰਾਸਰ ਕਨਸਟੀਟਿਊਸ਼ਨ ਨੂੰ ਫਲਾਊਟ ਕੀਤਾ ਹੈ, ਪਾਰਲੀਮੈਂਟ ਦੇ ਨਾਰਮ ਨੂੰ ਫਲਾਊਟ ਕੀਤਾ ਹੈ, ਇੰਟਰਨੈਸ਼ਨਲ ਲਾਅ ਨੂੰ ਫਲਾਊਟ ਕੀਤਾ ਹੈ, UN ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ ਨੂੰ ਫਲਾਊਟ ਕੀਤਾ ਹੈ। ਇਵਨ ਅਮਰੀਕਨ ਪ੍ਰੈਜ਼ੀਡੈਂਟ 2 ਹਫ਼ਤੇ ਪਹਿਲਾਂ ਜਿਹੜਾ ਮੀਡੀਏਸ਼ਨ ਦੀ ਗੱਲ ਕਰ ਰਿਹਾ, ਉਹਦੀਆਂ ਵੀ ਧੱਜੀਆਂ ਉਡਾਣ ਹੈ। ਲੇਕਿਨ ਇਹਦੇ ਬਾਵਜੂਦ ਉਹਨਾਂ ਨੇ ਇਸ ਸਾਰੇ ਨੂੰ ਨਾ ਸਿਰਫ ਉਹਨਾਂ ਨੇ ਵਿਦਨ ਨੇਸ਼ਨ ਮਦਦ ਲਈ ਜਾਂ ਉਹਨਾਂ ਦੀ ਸਪੋਰਟ ਦੇ ਉੱਤੇ ਲੋਕ ਆਏ ਨੇ ਜਿਹੜੇ ਹਿੰਦੂ ਤੋਂ ਵੀ ਬਣ ਗਏ ਓਵਰਨਾਈਟ, ਈਵਨ ਇੰਟਰਨੈਸ਼ਨਲ ਲੈਵਲ ਦੇ ਉੱਤੇ ਬਾਰਿੰਗ ਚਾਈਨਾ ਦਾ ਰਿਐਕਸ਼ਨ ਜ਼ਰੂਰ ਇਹਦੇ ਤੇ ਆਇਆ ਕਿਉਂਕਿ ਚਾਈਨਾ ਦੇ ਆਪਣੇ ਕੰਸਰਨ ਵੀ ਨੇ, ਡਾਇਰੈਕਟ ਕੰਸਰਨ ਨੇ, ਜਿਵੇਂ ਪਾਕਿਸਤਾਨ ਨਾਲੋਂ ਦੇ ਕੰਸਰਨ ਨੇ ਇਵੇਂ ਚਾਈਨਾ ਦੇ ਕੰਸਰਨ ਨੇ, ਕਿਉਂਕਿ ਜ਼ਾਹਰ ਹੈ ਕਿ ਵਨ ਬੈਲਟ ਵਨ ਰੋਡ ਉਸੇ ਹੀ ਖਿੱਤੇ ਚੋਂ ਗੁਜ਼ਰਨੇ। ਇਸੇ ਤਰ੍ਹਾਂ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਵੀ ਉਸ ਕਸ਼ਮੀਰ ਦੇ ਨਾਲ ਜੁੜਿਆ ਹੋਇਆ ਔਰ ਚਾਈਨਾ ਨੇ ਕਦੇ ਵੀ ਜਿਹੜੀ ਇਹ ਬਾਉਂਡਰੀ ਹੈ ਇੰਡੀਆ ਦੇ ਨਾਲ ਨਾਰਥ ਦੇ ਵਿੱਚ ਲਦਾਖ ਰੀਜਨ
ਜੀ। ਔਰ ਇੰਡੀਆ ਨੇ ਵੀ ਜਿਵੇਂ ਜਿਸ ਤਰੀਕੇ ਦੇ ਨਾਲ ਇਹ ਸਾਰਾ ਮੂਵ ਕੀਤਾ ਹੈ ਕਿ ਉਹਨਾਂ ਨੇ ਜੰਮੂ ਕਸ਼ਮੀਰ ਨੂੰ ਇਹੀ ਨਹੀਂ ਵੀ 370 ਜਾਂ 35 ਇਹ ਖਤਮ ਕੀਤਾ, ਉਹਦੀ ਸਟੇਟਹੁੱਡ ਹੀ ਖਤਮ ਕਰ ਦਿੱਤੀ। ਔਰ ਲੱਦਾਖ ਨੂੰ ਸਿੱਧੇ ਤੌਰ ਤੇ ਯੂਨੀਅਨ ਟੈਰੀਟਰੀ ਬਣਾਉਣਾ, ਇਹਦਾ ਮਤਲਬ ਇਹ ਹੈ ਕਿ ਔਰ ਉਹਦਾ ਕੋਈ ਹਾਊਸ ਵੀ ਨਹੀਂ ਹੈ। ਲੱਦਾਖ ਦੇ ਨਾਲ ਹੀ ਚਾਈਨਾ ਦਾ ਉਹ ਸਾਰਾ ਖਿੱਤਾ ਜੁੜਿਆ ਹੋਇਆ, ਅਕਸਾਈ ਚਿੰਨ ਹੈ ਜਾਂ ਉਹਨਾਂ ਦੇ ਸਾਰੇ ਤਸ਼ੂਲ ਔਰ ਜਿਸ ਸਾਰੀ ਟੈਰੀਟਰੀ ਦੇ ਉੱਤੇ ਉਹਨਾਂ ਦਾ ਕਲੇਮ ਹੈ ਚਾਈਨਾ ਦਾ। ਇਧਰ ਜਿਹੜੇ ਪਾਕਿਸਤਾਨੀ ਕਸ਼ਮੀਰ ਦੇ ਨਾਲ ਇੰਡੀਅਨ ਕਸ਼ਮੀਰ ਦਾ ਜਿਹੜਾ ਤੇ ਇਹਨੂੰ LOC ਕਹਿੰਦੇ ਨੇ, ਲਾਈਨ ਆਫ ਕੰਟਰੋਲ, ਤੇ ਇਧਰ ਉਹਨੂੰ LAC ਕਹਿੰਦੇ ਨੇ ਚਾਈਨਾ ਨਾਲ ਜਿਹੜਾ ਬਾਰਡਰ ਹੈ, ਲਾਈਨ ਆਫ ਐਕਚੁਅਲ ਕੰਟਰੋਲ। ਪਰ ਚਾਈਨਾ ਨੇ ਕਦੇ ਵੀ ਇਸ ਨੂੰ ਫਾਈਨਲ ਨਹੀਂ ਮੰਨਿਆ ਹੋਇਆ। ਇਹੀ ਕਾਰਨ ਹੈ ਕਿ ਉੱਥੇ ਕਦੇ ਨਾ ਕਦੇ ਫੋਰੇਜ਼ ਹੁੰਦੇ ਨੇ ਕਿ ਜੋ ਉਧਰਲੀ ਟੈਰੀਟਰੀ 'ਚ ਆ ਗਏ ਉਹ ਉਧਰਲੀ ਟੈਰੀਟਰੀ 'ਚ ਆ ਗਏ। ਸੋ ਚਾਈਨਾ ਨੇ ਇਸ ਮੁੱਦੇ ਦੇ ਉੱਤੇ ਵਾਰਨ ਕੀਤਾ। ਔਰ ਮੈਂ ਪਹਿਲਾਂ ਦੂਸਰੇ ਪਾਸੇ ਜਾਣ ਦੇ, ਪਰ ਜਿਵੇਂ UN ਦੇ ਸੈਕਟਰੀ ਜਨਰਲ ਦੇ ਜਿਹਨੂੰ ਕਹਿੰਦੇ ਨੇ ਟੈਪ ਔਨ ਦਾ ਰਿਸਟ, ਕਿ ਵੀ ਉਹ ਇਸ ਦੇ ਉੱਤੇ ਰਿਸਟ ਦੇ ਉੱਤੇ ਕਲਾਈ ਦੇ ਉੱਤੇ ਐਵੇਂ ਮਾੜਾ ਜਿਹਾ ਟੈਪ ਹੈ, ਕੋਈ ਨਹੀਂ। ਅਦਰਵਾਈਜ਼ ਸਭ ਤੋਂ ਵੱਡੀ ਜ਼ਿੰਮੇਵਾਰੀ ਤਾਂ UN ਦੀ ਹੈ। ਜੇ ਡਿਸਪਿਊਟਡ ਟੈਰੀਟਰੀ ਹੈ, 17 ਰੈਜ਼ੋਲੂਸ਼ਨ ਨੇ UN ਦੇ ਜ਼ਿੰਮੇ ਹੈ ਕਿ ਉਸਨੇ ਉੱਥੇ ਜਿਹੜਾ ਉਹ ਪਲੇਬਸਾਈਡ ਜਾਂ ਰੈਫਰੈਂਡਮ ਕਰਵਾਉਣਾ ਹੈ, ਰਾਇਸ਼ੁਮਾਰੀ ਕਰਵਾਉਣੀ ਹੈ, ਤੇ ਫਿਰ ਉਹਦਾ ਸਟੇਟਸ ਬਦਲ ਰਿਹਾ ਹੈ, ਉਹਨੂੰ ਬਿਲਕੁਲ ਜਿਹੜਾ ਸਬਸਰਵੀਐਂਟ ਸਟੇਟ ਬਣਾ ਕੇ ਰੱਖ ਦਿੱਤਾ ਹੈ। ਔਰ ਕਿਸ ਹੱਦ ਤੱਕ ਜਾ ਕੇ ਉਹਨਾਂ ਦਾ ਬਿਲਕੁਲ ਜਿਹੜਾ ਉਹਨਾਂ ਨੂੰ ਜਿਵੇਂ ਕਹਿੰਦੇ ਨੇ ਕਿ ਵੀ ਨੰਗੇ ਕਰ ਦਿੱਤਾ ਹੈ, ਕਿ ਵੀ ਉਹਨਾਂ ਦੀ ਕੋਈ ਆਵਾਜ਼ ਕਿਸੇ ਲੈਵਲ ਤੇ ਵੀ ਨਹੀਂ ਰਹੇਗੀ। ਡੈਮੋਗ੍ਰਾਫਿਕਸ ਬਦਲਣ ਦੀਆਂ ਲਾਈਨਾਂ ਨੇ। ਔਰ ਜਿਸ ਹੱਦ ਤੱਕ ਜਾ ਕੇ ਤੁਸੀਂ ਦੇਖੋ ਇਹ ਗੁੰਡੇ ਹਿੰਦੂ ਇਹ ਜਾ ਰਹੇ ਨੇ ਇਹਨਾਂ ਦੇ ਸੋਸ਼ਲ ਮੀਡੀਆ ਦੇ ਉੱਤੇ, ਉਹਨਾਂ ਕਸ਼ਮੀਰੀ ਬੱਚੀਆਂ ਦੀਆਂ ਤਸਵੀਰਾਂ ਪਾ ਕੇ, ਜਿਨ੍ਹਾਂ ਜੋ ਸਕੂਲੀ ਬੱਚੀਆਂ ਜਿਹੜੇ ਪੱਥਰ ਸੁੱਟ ਰਹੀਆਂ, ਔਰ ਉਹਨਾਂ ਦੇ ਥੱਲੇ ਜਿਸ ਕਿਸਮ ਦੇ ਕਮੈਂਟ ਨੇ ਕਿ ਜੀ ਹੁਣ 15 ਅਗਸਤ ਤੋਂ ਬਾਅਦ ਸਾਡਾ ਸਸੁਰਾਲ ਸ੍ਰੀਨਗਰ ਹੋਏਗਾ, ਔਰ ਉਹਨਾਂ ਬੱਚੀਆਂ ਦੇ ਉੱਤੇ ਲਾ ਕੇ ਇੱਕ ਰਾਉਂਡ ਸਰਕਲ ਕਿ ਜੀ ਮੇਰਾ ਪਲਾਟ ਇਹ ਹੈ, ਮੇਰਾ ਪਲਾਟ ਇਹ ਹੈ। ਔਰ ਇਸ ਕਿਸਮ ਦਾ ਜਿਹੜਾ ਹੈ, ਔਰ ਉਸ ਤੋਂ ਜ਼ਾਹਰ ਹੈ ਵੀ ਉੱਥੇ ਫੌਜ ਕੀ ਕਰ ਰਹੀ ਹੋਏਗੀ, ਆਉਣ ਵਾਲੇ ਪੀਰੀਅਡ 'ਚ ਉਹਨਾਂ ਲੋਕਾਂ ਦੇ ਨਾਲ ਕੀ ਹੋਏਗਾ, ਕਿਵੇਂ ਜਿਹੜਾ ਉਹਨਾਂ ਸਾਰਿਆਂ ਨੂੰ ਹੀ ਜਿਵੇਂ ਭੇਡਾਂ ਨੂੰ ਕਿਸੇ ਤੁਸੀਂ ਭੇੜੀਏ ਦੇ ਸਾਹਮਣੇ, ਵੁਲਫਸ ਦੇ ਸਾਹਮਣੇ ਸੁੱਟ ਦਿਓ, ਇਵੇਂ ਉਹਨਾਂ ਦਾ ਹਾਲ ਹੈ। ਲੇਕਿਨ ਉਹੀ ਅਮਰੀਕਾ ਜਿਹਦਾ ਪ੍ਰੈਜ਼ੀਡੈਂਟ 2 ਹਫ਼ਤੇ ਪਹਿਲਾਂ ਮੀਡੀਏਸ਼ਨ ਦੀ ਗੱਲ ਕਰਦਾ ਸੀ, ਆਰਬਿਟ੍ਰੇਸ਼ਨ ਦੀ ਗੱਲ ਕਰਦਾ ਸੀ, ਉਹ ਵੀ ਟੈਪ ਆਫ ਦਾ ਰਿਸਟ ਵੀ ਨਹੀਂ ਹੈ। ਇਹ ਕਹਿ ਕੇ ਕਿ ਜੀ ਦੋਨਾਂ ਨੂੰ ਰਿਸਟ੍ਰੇਨ ਦੇਖੋ, ਇੱਕ ਹਮਲਾਵਰ ਹੈ, ਇੱਕ ਜਿਹੜਾ ਹੈ ਕਾਤਲ ਹੈ, ਇੱਕ ਜਿਹੜਾ ਹੈ ਉਹ ਦੂਸਰੇ ਦੇ ਹੱਕਾਂ ਨੂੰ ਖੋਹ ਰਿਹਾ ਹੈ, ਤੇ ਜਿਹਦੇ ਖੋਏ ਜਾ ਰਹੇ ਨੇ, ਜਿਸ ਦੇ ਉੱਤੇ ਹਮਲਾ ਹੋ ਰਿਹਾ ਹੈ, ਉਹਨੂੰ ਵੀ ਤੁਸੀਂ ਕਹਿ ਰਹੇ ਹੋ ਤੂੰ ਰਿਸਟ੍ਰੇਨ ਰੱਖ। ਉਹਦੇ ਚੋਂ ਰਿਸਟ੍ਰੇਨ ਦੀ ਗੱਲ ਨਹੀਂ ਹੁੰਦੀ, ਉਦੋਂ ਤੁਸੀਂ ਕਾਤਲ ਨੂੰ ਰੋਕਦੇ ਹੋ, ਹਮਲਾਵਰ ਦੇ ਰਸਤੇ 'ਚ ਖਲੋਂਦੇ ਹੋ, ਔਰ ਉਹਨੂੰ ਜਿਹੜਾ ਹੈ ਉਸ ਦੀ ਸਜ਼ਾ ਦਿੰਦੇ ਹੋ ਬਣਦੀ। ਸੋ ਪਹਿਲਾਂ ਮੈਂ ਜਿਹੜਾ ਰਿਸਟ ਔਨ ਦਾ ਟੈਪ ਹੈ ਇਹਨਾਂ ਦਾ UN ਦੇ ਸੈਕਟਰੀ ਜਨਰਲ ਦਾ UN ਚੀਫ ਐਂਟੋਨੀਓ ਗੁਟਰੇਸ ਹੈਜ਼ ਸੈਡ, ਔਰ ਇਹ ਵੀ ਉਹਨੇ ਕੋਈ ਸਟੇਟਮੈਂਟ ਨਹੀਂ ਇਸ਼ੂ ਕੀਤੀ। ਉਹਨੇ ਇੱਕ ਸਵਾਲ ਉਹਨੂੰ ਪੁੱਛਿਆ ਗਿਆ, ਹੀ ਵਾਸ ਰਿਸਪੋਂਡਿੰਗ ਟੂ ਅ ਕੁਐਸਚਨ on whether the UN Security Council had any comment on India's decision to revoke Kashmir's special status and the Pakistan's response that this is a violation of UN Security Council resolutions calling for a UN organized plebiscite. और वो respond कर रहे हैं, we are following with concern the tense situation in the region. We urge all parties to exercise restraint. ਉਹ ਵੀ ਉਹਦਾ ਜਿਹੜਾ ਸਪੋਕਸਪਰਸਨ ਕਹਿ ਰਿਹਾ ਸਟੈਫਰੀ ਦੋਰੈਜਿਕ, ਡਾਇਰੈਕਟ ਵੀ ਨਹੀਂ ਹੈ, ਗੁਟਰੇਸ ਨੇ ਕਿਹਾ ਕਿ ਜੀ ਅਸੀਂ ਜਿਹੜੀ ਟੈਂਸ ਸਿਚੁਏਸ਼ਨ ਬਣੀ ਹੋਈ ਹੈ ਇਸ ਨੂੰ ਬੜੇ ਗੌਰ ਦੇ ਨਾਲ ਦੇਖ ਰਹੇ, ਔਰ ਅਸੀਂ ਸਾਰਿਆਂ ਨੂੰ ਇਸ ਗੱਲ ਦੇ ਉੱਤੇ ਜਿਹੜਾ ਅਪੀਲ ਕਰਦੇ ਹਾਂ ਕਿ ਉਹ ਇਸ ਦੇ ਉੱਤੇ ਕਾਬੂ ਰੱਖਣ। ਸੋ ਜ਼ਾਹਰ ਹੈ ਇਹ ਕਾਤਲ ਦੀ ਮਦਦ ਕਰਨਾ, ਔਰ ਭਾਰਤ ਦੇ ਹਵਾਲੇ ਨਾਲ ਜੇ ਅਸੀਂ ਦੇਖੀਏ ਤੇ ਫਿਰ ਉਸ ਨੇ ਆਲਰੇਡੀ ਇਸ ਤੋਂ ਜਿਹੜਾ ਕੰਮ ਪਾਕਿਸਤਾਨ ਨੂੰ ਕਰਨਾ ਚਾਹੀਦਾ ਸੀ, ਇਹ ਤਾਂ ਆਇਆ ਕਿ ਜੀ ਪਾਕਿਸਤਾਨ ਨੇ ਟਰਕੀ ਦੇ ਪ੍ਰੈਜ਼ੀਡੈਂਟ ਨਾਲ ਗੱਲ ਕੀਤੀ, ਉਹਨੇ ਵੀ ਕਿਹਾ ਜੀ ਅਸੀਂ ਪਾਕਿਸਤਾਨ ਦੇ ਨਾਲ ਖੜੇ ਹਾਂ, ਕਿਸੇ ਹੋਰ ਦੇਸ਼ ਦਾ ਵੀ ਜ਼ਿਕਰ ਸੀ। ਲੇਕਿਨ ਹੁਣ ਜੇ ਤੁਸੀਂ ਇੰਡੀਆ ਦੀ ਇਸ ਦੇ ਉੱਤੇ ਡਿਪਲੋਮੇਸੀ ਵੀ ਦੇਖੋ ਕਿ ਵੀ ਕਿਵੇਂ ਉਹ ਜ਼ੋਰਾਵਰ ਔਰ ਕਤਲ ਕਰਨ ਵਾਲੇ ਹੋਣ ਦੇ ਬਾਵਜੂਦ ਵੀ ਇੰਡੀਆ ਬਰੀਫਸ ਫੋਰਨ ਲੀਡਰਸ ਅਬਾਊਟ ਸਕ੍ਰੈਪਿੰਗ ਆਫ ਆਰਟੀਕਲ 370। ਉਹਨਾਂ ਨੇ as India briefed the foreign leaders about the passage of Article 370 in Upper House of Parliament,
ਔਰ ਉਹਦੇ ਚ ਉਹਨਾਂ ਨੇ ਕਿਹਾ ਕਿ ਸੂਨ ਆਫਟਰ ਰਾਜ ਸਭਾ ਪਾਸ ਦਾ ਰੈਜ਼ੋਲੂਸ਼ਨ ਟੂ ਸਕ੍ਰੈਪ ਆਰਟੀਕਲ 370 giving it a status of union territory, senior officials from Ministry of External Affairs briefed the envoys of P5 countries including Russia, United Kingdom, USA, France and China on proposal related to Article 370 of the Constitution of Administrative Reorganization of Jammu and Kashmir. ਫਿਰ ਉਹਨਾਂ ਨੇ ਕਿਹਾ ਜੀ ਇਹ ਹਾਈਲਾਈਟ ਕੀਤਾ ਹੈ ਇਹ ਜਿਹੜੀਆਂ ਪ੍ਰਪੋਜ਼ਲਸ ਨੇ ਇਹ ਸਾਡਾ ਇੰਟਰਨਲ ਮੈਟਰ ਹੈ ਇੰਡੀਆ ਦਾ। These are aimed at providing good governance, promoting social justice and ensuring economic development in Jammu and Kashmir. ਔਰ ਇਸ ਸਾਰੇ ਚੋਂ ਹੁਣ ਉਹਨਾਂ ਨੇ ਕਿਉਂਕਿ ਕੋਈ ਨਹੀਂ ਬੋਲਿਆ ਹੈ ਜੀ ਜਿਵੇਂ ਅਸੀਂ ਸਮਝਦੇ ਹਾਂ ਵੀ ਇਹ ਇੰਗਲੈਂਡ ਦੀ ਇੱਕ ਵੱਡੀ ਜ਼ਿੰਮੇਵਾਰੀ ਹੈ ਉਹਨਾਂ ਦੀ ਅਨਫਿਨਿਸ਼ਡ ਬਿਜ਼ਨਸ ਸੀ ਮੈਪ ਮੇਕਿੰਗ 'ਚ ਵੀ ਅਮਰੀਕਾ ਦੀ ਜ਼ਿੰਮੇਵਾਰੀ ਹੈ ਕਿਉਂਕਿ 2 ਹਫ਼ਤੇ ਪਹਿਲਾਂ ਆਰਬਿਟ੍ਰੇਸ਼ਨ ਦੀ ਗੱਲ ਵੀ ਹੋਈ ਔਰ UN ਦੀ ਜ਼ਿੰਮੇਵਾਰੀ ਹੈ ਲੇਕਿਨ ਬਿਲਕੁਲ ਕਿਸੇ ਨੇ ਵੀ ਇੰਡੀਆ ਨੂੰ ਇਸ ਦੇ ਲਈ ਕੰਡੈਮ ਨਹੀਂ ਕੀਤਾ। OIC ਦੇ ਵੀ ਇੱਕ ਗੁੰਗਲੂਆਂ ਤੋਂ ਮਿੱਟੀ ਝਾੜਨ ਵਾਲੀ ਸਟੇਟਮੈਂਟ ਆਈ ਪਰ ਜਿਵੇਂ ਕੱਲ ਵੀ ਆਪਣੀ ਮੈਂ ਪ੍ਰੈਜੈਂਟੇਸ਼ਨ 'ਚ ਕਿਹਾ ਸੀ ਮੈਂ ਕਿਹਾ ਜੇ ਕੁਝ ਕਰਨਾ ਹੋਏ ਤੇ ਇਹਨਾਂ ਦਾ 70% ਤੇਲ ਬਾਹਰੋਂ ਆਉਂਦਾ ਹੈ ਸਾਊਦੀ ਅਰੇਬੀਆ ਮੁਸਲਿਮ ਕੰਟਰੀਜ਼ ਨੇ ਕਿਉਂ ਨਹੀਂ ਇਹਨਾਂ ਨੂੰ ਤੁਸੀਂ ਇਹਨਾਂ ਦਾ 1 ਹਫ਼ਤੇ ਲਈ ਤੇਲ ਬੰਦ ਕਰੋ ਇਹਨਾਂ ਨੂੰ ਕਹੋ ਕਿ ਜੀ ਵੀ ਇਹ ਵਾਪਸ ਲਓ ਇਹ ਜਿਹੜਾ ਤੁਸੀਂ ਕੀਤਾ ਹੈ ਜਾਂ ਕਿੰਨੇ ਮਿਲੀਅਨ ਇਹਨਾਂ ਦੇ ਜਿਹੜੇ ਨੇ ਬਿਲੀਅਨਸ ਆਫ ਡਾਲਰਸ ਦੀ ਜਿਹੜੀ ਇਹਨਾਂ ਦੀ ਫੋਰਨ ਕਰੰਸੀ ਹੈ ਉਹ ਕਿੰਨੇ ਮਿਲੀਅਨ ਇੰਡੀਅਨ ਜਿਹੜੇ ਨੇ ਮੁਸਲਿਮ ਕੰਟਰੀਜ਼ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਨੂੰ ਕਹੋ ਜੀ ਠੀਕ ਹੈ ਜੇ ਤੁਸੀਂ ਕਸ਼ਮੀਰੀਆਂ ਨੂੰ ਮੁੱਢਲੇ ਇਨਸਾਨੀ ਹਕੂਕ ਵੀ ਨਹੀਂ ਦੇਣੇ ਤੇ ਆਪਣੇ ਬੋਰੀਏ ਬਿਸਤਰੇ ਬੰਨੋ ਔਰ ਨਿਕਲੋ ਇੱਥੋਂ ਜੀ। ਸੋ ਕੁੱਲ ਮਿਲਾ ਕੇ ਔਰ ਈਵਨ ਮੈਂ ਪਾਕਿਸਤਾਨ ਤੋਂ ਵੀ ਮੈਂ ਨਿਰਾਸ਼ ਹੋਇਆ ਉਹਨਾਂ ਦੇ ਰਿਸਪੌਂਸ ਤੋਂ ਕਿਉਂਕਿ ਘੱਟੋ ਘੱਟ ਆਪਣੇ ਹਾਈ ਕਮਿਸ਼ਨਰ ਨੂੰ ਦਿੱਲੀੋਂ ਸੱਦ ਸਕਦੇ ਸੀ ਉਹਨਾਂ ਦੇ ਨੂੰ ਕਹਿੰਦਾ ਵੀ ਪੈਕ ਕਰ ਚੱਲ ਜੀ ਇਹ ਘੱਟੋ ਘੱਟ ਸੱਦ ਕੇ ਉਹਨੂੰ ਉਹਨਾਂ ਨੇ ਪ੍ਰੋਟੈਸਟ ਕੀਤਾ ਉਹ ਕੋਈ ਮਤਲਬ ਨਹੀਂ। ਉਹ ਤਾਂ ਜਦੋਂ ਅਮਰੀਕਾ ਨੇ $125 ਮਿਲੀਅਨ ਇਹਨਾਂ ਦੀ ਏਡ ਜਿਹੜੀ ਆ ਉਹ ਰਿਲੀਜ਼ ਕੀਤੀ F-16 ਦੇ ਹਵਾਲੇ ਨਾਲ ਤੇ ਉਹਨਾਂ ਨੇ ਅਮਰੀਕਨ ਐਮਬੈਸਡਰ ਨੂੰ ਸੱਦ ਕੇ ਜਿਹੜਾ ਉਹ ਰੈਪਰੀਮਾਂਡ ਕੀਤਾ। ਸੋ ਅਜੇ ਤੱਕ ਵੀ 72 ਘੰਟੇ ਤੋਂ ਵੀ ਜ਼ਿਆਦਾ ਵਕਤ ਬੀਤ ਗਿਆ ਹੈ ਪਾਕਿਸਤਾਨ ਨੇ ਕੋਈ ਐਸਾ ਮੈਸੇਜ ਨਹੀਂ ਦਿੱਤਾ ਹੈ ਜਿਹਦੇ ਚ ਕਿ ਇੰਡੀਆ ਨੂੰ ਇਹ ਨਜ਼ਰ ਆਏ ਕਿ ਵੀ ਉਹਨਾਂ ਦੇ ਹੁਣ ਔਰ ਕਈ ਵਾਰ ਕੁਝ ਲਫ਼ਜ਼ ਤੁਹਾਨੂੰ ਕਹਿਣੇ ਨਹੀਂ ਚਾਹੀਦੇ ਹੁੰਦੇ। ਹੁਣ ਜਦੋਂ ਆਪੋਜੀਸ਼ਨ ਨੇ ਬਾਰ-ਬਾਰ ਕਿਹਾ कि जी कुछ करना चाहिए तो इमरान खान ने कहा जी क्या अब मैं जंग का ऐलान कर दूं अब क्या हम हमला कर दें भारत पर। हुण तुसी हमला करो ना करो ऐलान इहदा मतलब यह है कि ऑलरेडी तुहाडे बैक ऑफ माइंड च है कि भी तुसी इस मुद्दे ते ना जंग ते जाना है ना इंडिया नूं तुसी एग्रैशन दे नाल लैणा। यही इंडियंस नूं भी पता है उन्होंने भी अंदाजा है कि वो की कर लैणगे और यही कारण सी कि कोई क्विक रिस्पॉन्स किसी पासों इस्लामिक वर्ल्ड चों ਈਵਨ ਪਾਕਿਸਤਾਨ ਦੇ ਬਿਹਾਫ ਤੇ ਜਾਂ ਇੰਟਰਨੈਸ਼ਨਲ ਕਮਿਊਨਿਟੀ ਵੱਲੋਂ UN US ਇੰਗਲੈਂਡ ਫਰਾਂਸ ਰਸ਼ੀਆ ਨਾ ਆਣਦਾ ਕਿ ਅਮਿਤ ਸ਼ਾਹ ਅੱਜ ਜਦੋਂ ਪਾਰਲੀਮੈਂਟ ਦੇ ਵਿੱਚ ਗਰਜ ਰਿਹਾ ਸੀ ਤੇ ਉਹ ਕਹਿ ਰਿਹਾ ਸੀ ਪਾਕਿਸਤਾਨ ਆਕੂਪਾਈਡ ਕਸ਼ਮੀਰ ਗਿਲਗਿਤ ਬਾਲਸ ਇਹ ਵੀ ਸਾਰੇ ਸਾਡੇ ਨੇ ਔਰ ਅਸੀਂ ਜਾਨ ਦੇ ਦੇਵਾਂਗੇ ਅਸੀਂ ਉਹਨਾਂ ਤੋਂ ਜ਼ਰੂਰ ਇਹ ਨੇ ਵਧੇ ਹੋਏ ਹੌਸਲੇ ਔਰ ਜਿਵੇਂ ਮੈਂ ਰਿਪੀਟਡਲੀ ਕਹਿ ਰਿਹਾ ਕਿ ਗੱਲ ਇੱਥੇ ਰੁਕੇਗੀ ਨਹੀਂ ਜੇ ਤਾਂ ਪਾਕਿਸਤਾਨ ਇਸ ਦੇ ਉੱਤੇ ਹੀ ਬੈਂਕ ਕਰਦਾ ਹੈ ਕਿ ਜੀ ਠੀਕ ਹੈ ਕਸ਼ਮੀਰੀ ਜਿਹੜੇ ਨੇ ਪਿਛਲੇ 25-30 ਸਾਲ ਤੋਂ ਲੜ ਰਹੇ ਨੇ ਉਹ ਜਿਉਂ ਹੀ ਕੁਝ ਦਿਨ ਪੈ ਗਏ ਉਹ ਲੜਨਗੇ ਉਵੇਂ ਹੀ ਵੱਟੇ ਮਾਰਨਗੇ ਉਵੇਂ ਹੀ ਉਹ ਹੋਏਗਾ ਤੇ ਉਹ ਸਾਰੇ ਚੋਂ ਜਿਹੜਾ ਅਸੀਂ ਆਪਣੀ ਗੱਲ ਨੂੰ ਜਾਰੀ ਰੱਖਾਂਗੇ ਉਸ ਨਾਲ ਤੇ ਫਿਰ ਇਹ ਹੈ ਕਿ ਤੁਸੀਂ ਇਸ ਗੱਲ ਨੂੰ ਵੀ ਭੁੱਲ ਜਾਓ। ਨੈਕਸਟ ਸਟੈਪ ਜਿਹੜਾ ਹੈ ਉਹ ਇੰਡਸ ਵਾਟਰ ਟ੍ਰੀਟੀ ਔਰ ਆਲਰੇਡੀ ਇਹ ਵੀ ਅਮਿਤ ਸ਼ਾਹ ਔਰ ਮੋਦੀ ਔਨ ਰੈਕਡ ਕਹਿ ਚੁੱਕੇ ਨੇ ਕਿ ਵੀ ਅਸੀਂ ਇਹਨਾਂ ਦਾ ਪਾਣੀ ਵੀ ਰੋਕ ਦੇਵਾਂਗੇ। ਇਹ ਇਕੱਲਾ ਕਸ਼ਮੀਰ ਉਹਨਾਂ ਨੇ ਜੰਮੂ ਔਰ ਕਸ਼ਮੀਰ ਨੂੰ ਬਣਾ ਕੇ ਸਿੱਧਾ ਲੈਫਟੀਨੈਂਟ ਗਵਰਨਰ ਦੇ ਥੱਲੇ ਯੂਨੀਅਨ ਟੈਰੀਟਰੀ ਐਵੇਂ ਨਹੀਂ ਬਣਾਇਆ ਕਿਉਂਕਿ ਉਹਦੇ ਥੱਲੇ ਔਰ ਇੱਕ ਸੈਗਮੈਂਟ ਅਸੀਂ ਰੱਖਿਆ ਅੱਜ ਕਿ ਕਿਵੇਂ 108 ਦੇ ਕਰੀਬ ਜਿਹੜੇ ਸੈਂਟਰਲ ਲਾਅ ਨੇ ਉਹ ਹੁਣ ਜੰਮੂ ਕਸ਼ਮੀਰ ਦੇ ਵਿੱਚ ਲਾਗੂ ਹੋਣਗੇ। ਉਹਨਾਂ ਦਾ ਸਾਰਾ ਲੈਜਿਸਲੇਚਰ ਦਾ ਔਰ ਉਹਨਾਂ ਦਾ ਸਾਰਾ ਸਿਸਟਮ ਹੀ ਉਹਨਾਂ ਨੇ ਖਤਮ ਕਰ ਦਿੱਤਾ ਹੈ ਔਰ ਉਸ ਹਾਲਤ ਦੇ ਵਿੱਚ पाकिस्तान दी लाइफ लाइन है पानी मंगला डैम और चनाब और झेलम और उदे ते वो कब्जा करके बैठ गए और उन्होंने ना सिर्फ जेड़ा पाकिस्तान दे बाकी हिस्से दे उत्ते जेड़ा उन्हां दी अख है लेकिन इमीडिएटली जो वाटर रोक लैंदे ने जे तुसी कश्मीर दे मुद्दे ते जो उन्होंने कीता है तुसी जंग ते जाण नूं तैयार नहीं हैगे जां तुसी घट्टो घट्ट कह रहे हो जे असीं हुण इहदे ते थोड़ी ये कर लईए ते फिर जदों तक वो आएगा
ਕਿ ਭਾਈ ਪਾਣੀ ਦਾ ਮੁੱਦਾ ਹੈ, ਉਦੋਂ ਤੱਕ ਉਹ ਤੁਹਾਨੂੰ ਇੰਨੇ ਪਾਸਿਓਂ ਕੁਦਰ ਚੁੱਕੇ ਹੋਣਗੇ ਕਿ ਤੁਹਾਡਾ ਕੋਈ ਉਹ ਮੁੱਦਾ ਨਹੀਂ ਰਹੇਗਾ। ਔਰ ਮੈਂ ਇੱਕ ਪਾਸਾ ਹਾਲਾਂ ਪਤਾ ਨਹੀਂ ਮੈਨੂੰ ਇਹ ਕਹਿਣਾ ਚਾਹੀਦਾ ਹੈ ਕਿ ਨਹੀਂ, ਲੇਕਿਨ ਮੈਂ ਇਹ ਵੀ ਦੇਖ ਰਿਹਾ ਕਿ ਬਹੁਤ ਵਾਰ ਜਿਹੜੀਆਂ ਗਰਾਊਂਡ ਰਿਐਲਿਟੀਜ਼ ਹੁੰਦੀਆਂ ਉਹਨਾਂ ਦੇ ਨਾਲ ਗੱਲ ਕਰਨ ਦੀ ਥਾਂ ਤੇ ਤੁਸੀਂ ਪ੍ਰੋਫੈਸੀਜ਼ ਦੇ ਵਿੱਚ ਜਿਹੜੀਆਂ ਕੋਈ ਭਵਿੱਖਬਾਣੀਆਂ ਕੀਤੀਆਂ ਹੋਈਆਂ ਕਿਸੇ ਨੇ ਉਹਨਾਂ ਦੇ ਉੱਤੇ, ਜਾਂ ਤੁਸੀਂ ਕੋਈ ਰਿਲੀਜੀਅਸ ਮਜ਼ਹਬੀ ਆਧਾਰ ਤੇ ਬਣਾ ਕੇ ਕਹੋ ਜੀ ਕਿ ਇਹ ਹੁਣ ਸ਼ੁਰੂ ਹੋ ਗਿਆ ਕੰਮ ਜੀ, ਔਰ ਇਧਰੋਂ ਹੋਏਗਾ ਉੱਥੋਂ ਉੱਠੇਗਾ, ਫਿਰ ਇਵੇਂ ਸਾਡੀ ਮਦਦ ਹੋਏਗੀ, ਫਿਰ ਇਹ ਸਾਰੇ ਖਿੱਤੇ 'ਚ ਗਜ਼ਬਾ-ਏ ਹਿੰਦ ਹੋਏਗਾ ਜੀ। ਔਰ ਮੈਨੂੰ ਆਂਦਾ ਖਿਆਲ ਸਾਡੇ ਵੀ ਇਸ ਕਿਸਮ ਦੇ ਨੇ ਫੇਥ ਦੇ ਵਿੱਚ ਕਿ ਜੀ 96 ਕਰੋੜੀ ਖਾਲਸਾ ਹੋਏਗਾ, ਇਧਰੋਂ ਖਾਲਸਾ ਉੱਠੇਗਾ, ਉੱਥੋਂ ਖਾਲਸਾ ਆਏਗਾ, ਫਿਰ ਦੁਨੀਆ 'ਚ ਖਾਲਸਾ ਰਾਜ ਹੋ ਜਾਏਗਾ। ਕ੍ਰਿਸਚੀਅਨਸ ਦੇ ਹਵਾਲੇ ਨਾਲ ਵੀ ਉਹਨਾਂ ਦਾ ਡੂਮਸਟੇ ਦੇ ਨਾਲ ਜੁੜਿਆ ਹੋਇਆ ਜਿਹੜਾ ਜੀਸਸ ਤੇ ਕਿੰਗਡਮ ਆਫ ਹੈਵਨ ਦੇ ਕਨਸੈਪਟ ਨੇ। ਠੀਕ ਹੈ, ਉਹ ਫੇਥ ਵਾਲਿਆਂ ਦਾ ਫੇਥ ਰਹਿਣਾ ਚਾਹੀਦਾ ਹੈ ਉਹਨੂੰ, ਪਰ ਜਦੋਂ ਤੁਹਾਡੇ ਚੰਗੇ ਪੱਲੇ ਪੋਲੀਟੀਕਲ ਐਨਾਲਿਸਟ ਜਿਹੜੇ ਦੇਖ ਰਹੇ ਨੇ ਹਕੀਕਤ ਕੀ ਹੈ, ਉਹਦੇ 'ਚ ਤੁਸੀਂ ਆਪਣੇ ਆਪ ਨੂੰ ਹਾਈਡ ਕਰਨ ਦੇ ਲਈ ਜਾਂ ਕਿਸੇ ਅਨਐਕਸਪਲੇਨਡ ਸਿਚੁਏਸ਼ਨ ਨੂੰ ਐਕਸਪਲੇਨ ਕਰਨ ਦੇ ਲਈ ਉਸ ਕਿਸਮ ਦਾ ਸਹਾਰਾ ਲੈਂਦੇ ਹੋ ਤੇ ਇੱਕ ਕਮਜ਼ੋਰੀ ਬਣ ਜਾਂਦਾ। ਮੈਂ ਕਿਸੇ ਤੇ ਇਹ ਨਹੀਂ ਕਹਿਣਾ ਚਾਹੁੰਦਾ ਵੀ ਕੀ ਟਰੂ ਹੈ ਕੀ ਨਹੀਂ ਹੈ, ਮੈਂ ਇੱਕ ਬੜਾ ਸਧਾਰਨ ਜਿਹਾ ਬੰਦਾ ਹੈ, ਇਹ ਰੱਬ ਜਾਣਦਾ ਹੈ ਜਾਂ ਰੱਬ ਦੇ ਪੈਗੰਬਰ ਜਾਣਦੇ ਨੇ ਕਿ ਕੀ ਹੋਣਾ ਹੈ ਜਾਂ ਕੀ ਹੈ। ਉਹ ਕੁਦਰਤ ਨੇ, ਰੱਬ ਨੇ ਉਸ ਦੇ ਵਿੱਚ ਕੋਲਾ ਰੱਖਿਆ ਹੋਇਆ, ਸਾਨੂੰ ਉਹਦੇ ਝਾਕਣ ਦੀ ਲੋੜ ਵੀ ਨਹੀਂ ਹੈ। ਸਾਡੇ ਸਾਹਮਣੇ ਇਹ ਹੈ ਕਿ ਅਸੀਂ ਗਿਵਨ ਰਿਸੋਰਸਿਸ ਦੇ ਵਿੱਚ ਜੋ ਗਰਾਊਂਡ ਰਿਐਲਿਟੀ ਸਾਡੇ ਸਾਹਮਣੇ ਹੈ ਉਹਦੇ 'ਚ ਅਸੀਂ ਜਿਹੜੇ ਸਾਨੂੰ ਚੈਲੰਜ ਸਾਹਮਣੇ ਆਏ ਨੇ ਉਹਨਾਂ ਦਾ ਅਸੀਂ ਕਿਵੇਂ ਮੂੰਹ ਭੰਨਣਾ। ਤੇ ਜੇ ਅਸੀਂ ਇੱਕ ਹੋਰ ਸੰਸਾਰ ਦੇ ਵਿੱਚ ਚਲੇ ਜਾਈਏ ਗੈਬ ਦੇ, ਜਿਹੜੇ ਗੈਬ ਦੇ ਉੱਤੇ ਸਾਡਾ ਕੰਟਰੋਲ ਨਹੀਂ, ਉਹ ਰੱਬ ਦਾ ਕੰਮ ਹੈ। ਬਿਲਕੁਲ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅੱਤ ਤੇ ਰੱਬ ਦਾ ਵੈਰ ਹੁੰਦਾ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਰਸਤਾ ਅੱਜ ਹਿੰਦੂ ਤਵੀਆਂ ਨੇ ਚੁਣਿਆ ਇਹ ਆਪਣੀ ਤਬਾਹੀ ਦਾ, ਇਹ ਜਿਸ ਦਰਖਤ ਦੇ ਉੱਤੇ ਬੈਠੇ ਨੇ ਉਹਨੂੰ ਹੀ ਕੱਟ ਰਹੇ ਨੇ। ਇਹ ਇੱਥੇ ਰੁਕੇਗਾ ਨਹੀਂ ਸਿਲਸਿਲਾ ਕਿ ਵੀ ਤੁਸੀਂ ਗੁੰਡਾਗਰਦੀ ਜਾਂ ਧੱਕੇ ਦੇ ਨਾਲ ਜਿਹੜਾ ਇੱਕ ਸਟੇਟ ਦਾ ਵਜੂਦ ਹੀ ਮਿਟਾ ਦਿਓ ਔਰ ਫਿਰ ਤੁਸੀਂ ਐਕਸਪੈਕਟ ਕਰੋ ਕਿ ਜੀ ਤੁਸੀਂ ਉੱਥੇ ਅਖੰਡ ਭਾਰਤ ਬਣਾ ਲਓਗੇ, ਕਿਉਂਕਿ ਇਹ ਜਿਹੜਾ ਇਸ ਕਿਸਮ ਦੇ ਰੁਝਾਨ ਨੇ ਅਲਟੀਮੇਟਲੀ ਮੈਡਨੈਸ ਚੋਂ ਹੀ ਨਿਕਲਦੇ ਨੇ। ਔਰ ਇਹ ਜ਼ਾਹਰ ਹੈ ਕਿ ਇਹਨਾਂ ਦੀ ਇਹ ਬੜੀ ਪਪੂਲਰ ਅੰਗਰੇਜ਼ੀ ਕੋਟ ਹੈ ਕਿ ਵੀ when God wants to destroy a man he makes him mad, ਪਾਗਲਪਨ। ਔਰ ਇਹ ਜਿਹੜਾ ਭੂਤਰਿਆਪਨ ਹੈ ਹਿੰਦੂ ਤਵੀਆਂ ਦਾ, ਇਹ ਇਹਨਾਂ ਦੀ ਤਬਾਹੀ ਦਾ ਰਸਤਾ ਹੈ। ਪਰ ਮੈਂ ਸਮਝਦਾ ਹਾਂ ਵੀ ਪਾਕਿਸਤਾਨ ਔਰ ਬੀਇੰਗ ਏ ਫਰੈਂਡ ਐਂਡ ਵੈਲ ਵਿਸ਼ਰ ਆਫ ਪਾਕਿਸਤਾਨ, ਪਾਕਿਸਤਾਨੀ ਪੀਪਲ, ਮੈਂ ਇਹ ਮਹਿਸੂਸ ਕਰਦਾ ਹਾਂ ਕਿ ਇਸ ਸਾਰੇ ਦੇ ਉੱਤੇ ਉਹ ਦੇ ਆਰ ਕੌਟ ਅਨਅਵੇਅਰ। ਹਫਤਾ ਵਿੱਚ ਸੀ ਵੀ ਕੀ ਚੱਲ ਰਿਹਾ ਹੈ, ਉਹਨਾਂ ਦੇ ਕੋਲ ਕੋਈ ਬੈਕਅਪ ਨਹੀਂ ਸੀ। ਨਤੀਜੇ ਦੇ ਤੌਰ ਦੇ ਉੱਤੇ ਹੁਣ ਬਲੇਮ ਗੇਮ ਆਪੋਜੀਸ਼ਨ ਆਪਣੀ, ਤੇ ਹੁਣ ਇਸ ਸਾਰੇ ਚੋਂ ਹੀ ਕੋਈ ਸਟ੍ਰੈਟਜੀ ਕੀ ਨਿਕਲਦੀ ਹੁੰਦੀ ਹੈ ਕਨਫਿਊਜ਼ਨ ਚੋਂ। ਸੋ ਐਟਲੀਸਟ ਆਪਣੇ ਸਿਰ ਜੋੜੋ, ਔਰ ਉਹ ਭਾਵੇਂ ਬਾਹਰ ਬੈਠਾ ਡਾਇਸਪੋਰਾ ਵੀ ਹੈ ਉਹ ਵੀ ਇਨ ਗੁੱਡ ਸ਼ੇਪ ਨਹੀਂ ਨੇ। ਜੇ ਅਸੀਂ ਇਹਨਾਂ ਗੱਲਾਂ ਦੇ ਉੱਤੇ ਹੀ ਘੰਟਿਆਂ ਵਧੀ ਡਿਬੇਟ ਕਰਦੇ ਹਾਂ ਕਿ ਪ੍ਰੋਟੈਸਟ ਹੋਏ, ਕਿੱਥੇ ਹੋਏ ਕਿ ਨਾ ਹੋਏ, ਅੱਜ ਹੋਏ ਕੱਲ ਹੋਏ, ਇਹ ਇਸ਼ੂ ਨਹੀਂ ਨੇ। ਇਹ ਜਦੋਂ ਤੁਹਾਡੇ ਲੋਕਾਂ ਦੀ ਮਿਲੀਅਨਸ ਆਫ ਲੋਕ ਜਿਹੜੇ ਨੇ ਉਹ ਤੁਹਾਡੇ ਈਮਾਨ ਨਾਲ ਸੰਬੰਧਿਤ, ਔਰ ਜਦੋਂ ਅਸੀਂ ਉਹ ਸਾਰੇ ਦੀ ਈਮਾਨ ਦੀ ਗੱਲ ਕਰਦੇ ਹਾਂ, ਫਿਰ ਜਿਸ ਹੱਦ ਤੱਕ ਜਾ ਕੇ ਕਸ਼ਮੀਰੀਆਂ ਨੇ ਆਜ਼ਾਦੀ ਦੇ ਝੰਡੇ ਨੂੰ, ਆਪਣੀ ਆਵਾਜ਼ ਨੂੰ ਬੁਲੰਦ ਰੱਖਿਆ, ਇਹ ਫਰਜ਼ ਹੈ ਕਿ ਉਸ ਦੇ ਉੱਤੇ ਜਿਹੜਾ ਹੈ ਉਹ ਖਲੋਣ ਦੀ ਗੱਲ ਹੋਏ। ਔਰ ਚਾਈਨਾ ਨੇ, ਮੈਂ ਸਮਝਦਾ ਕਿ ਜਿਹੜਾ ਉਸ ਦੇ ਉੱਤੇ ਰਿਐਕਸ਼ਨ ਦਿੱਤਾ ਹੈ, ਰॉयटर ਨਿਊਜ਼ ਏਜੰਸੀ ਨੇ ਉਹਨੂੰ ਕਵਰ ਕੀਤਾ ਹੈ। ਚਾਈਨਾ ਸੇਜ਼ ਇੰਡੀਆ ਮੂਵ ਔਨ ਕਸ਼ਮੀਰ ਵਾਇਓਲੇਟਸ ਇਟਸ ਟੈਰੀਟੋਰੀਅਲ ਸੋਵਰਨਿਟੀ। ਇਹ ਬੜਾ ਸੀਰੀਅਸ ਕਮੈਂਟ ਹੈ ਕਿ ਜਿਹੜਾ ਕਸ਼ਮੀਰ ਦੇ ਉੱਤੇ ਭਾਰਤ ਨੇ ਜੋ ਕੀਤਾ ਹੈ, ਇਹ ਉਹਨਾਂ ਨੇ ਕਿਹਾ ਵੀ ਸਾਡੀ ਇਲਾਕਾਈ ਸੋਵਰਨਿਟੀ ਜਿਹੜੀ ਹੈ ਉਸ ਦੀ ਵਾਇਓਲੇਸ਼ਨ ਹੈ, ਉਸ ਦੀ ਉਲੰਘਣ ਹੈ। ਔਰ ਇਹਦੇ ਚ ਉਹਨਾਂ ਦੇ ਹੁਆ ਚੁਇੰਗ ਇਹ ਸਪੋਕਸਵੂਮਨ ਹੈ ਚਾਈਨਾ ਫੋਰਨ ਮਿਨਿਸਟਰੀ ਦੀ, ਔਰ ਉਹਦੇ ਚ ਉਹਨੇ ਰੈਗੂਲਰ ਨਿਊਜ਼ ਕਾਨਫਰੰਸ ਜਿਹੜੀ ਬੀਜਿੰਗ ਦੇ ਵਿੱਚ ਕੀਤੀ 6 ਜਨਵਰੀ ਨੂੰ, ਰॉयटर्स ਨੇ ਉਹਨੂੰ ਰਿਪੋਰਟ ਕੀਤਾ। ਉਹਦੇ ਚ ਉਹਨੇ ਬੜੀ ਕਲੀਅਰਲੀ ਕਿਹਾ ਇੰਡੀਆਜ਼ ਐਕਸ਼ਨ ਇਜ਼ ਅਨਐਕਸੈਪਟੇਬਲ ਐਂਡ ਵੁੱਡ ਨਾਟ ਹੈਵ ਐਨੀ ਲੀਗਲ ਇਫੈਕਟ। ਮਤਲਬ ਇਹ ਹੈ ਕਿ ਉਹ ਆਪਣੇ ਕਾਗਜ਼ਾਂ ਜੋ ਮਰਜ਼ੀ ਬਦਲ ਲੈਣ, ਜੋ ਲੋਕਲ ਗਰਾਊਂਡ ਦੇ ਉੱਤੇ ਜੋ ਵੀ ਟੈਰੀਟੋਰੀਅਲ ਸਾਡੇ ਕਲੇਮ ਨੇ, ਚਾਈਨਾ ਦਾ ਕਹਿਣਾ ਹੈ, ਇਹ ਉਹਨਾਂ ਦੇ ਵਿੱਚ ਕੋਈ ਤਬਦੀਲੀ ਨਹੀਂ ਕਰਦੀ। ਔਰ ਇਹ ਜਿਹੜਾ ਅਨਐਕਸੈਪਟੇਬਲ, ਇਹ ਨਾਮਨਜ਼ੂਰ ਹੈ। ਫਿਰ ਉਹਨਾਂ ਨੇ ਕਿਹਾ ਚਾਈਨਾ ਅਰਜਡ ਇੰਡੀਆ ਟੂ ਬੀ ਕੌਸ਼ੀਅਸ ਔਨ ਬਾਰਡਰ ਇਸ਼ੂਜ਼
and to strictly abide by the agreements reached by both countries in order to avoid any actions that would further complicate boundary issues, Hua said. ਉਹਨੇ ਕਿਹਾ ਕਿ ਵੀ ਇਹ ਬਾਰਡਰ ਇਸ਼ੂ ਦੇ ਉੱਤੇ ਜਿਹੜੇ ਸਾਡੇ ਆਪਸੀ ਸਮਝੌਤੇ ਹੋਏ ਨੇ, ਇੰਡੀਆ ਜਿਹੜਾ ਇਸ ਬਾਰੇ ਧਿਆਨ ਰੱਖੇ ਔਰ ਉਹਨਾਂ ਦੇ ਉੱਤੇ ਖਲੋਏ, ਜਿਹੜਾ ਕਿ ਦੋਨਾਂ ਕੰਟਰੀਜ਼ ਨੇ ਕੀਤੇ ਹੋਏ ਨੇ ਮੁਆਹਦੇ, ਤਾਂ ਕਿ ਇਹ ਅੱਗੋਂ ਜਿਹੜੇ ਬਾਉਂਡਰੀ ਇਸ਼ੂ ਨੇ, ਹੱਦਬੰਦੀ ਦੇ ਨੇ, ਉਹਨਾਂ ਨੂੰ ਫਰਦਰ ਕੰਪਲੀਕੇਟ ਨਾ ਕਰੇ ਜਾਂ ਉਹਨਾਂ ਨੂੰ ਫਰਦਰ ਨਾ ਉਲਝਾਏ। ਸੋ ਮੈਂ ਸਮਝਦਾ ਹਾਂ ਵੀ ਕਿਉਂਕਿ ਚਾਈਨੀਜ਼ ਆਰ ਨੋਨ ਫॉर ਅੰਡਰ ਸਟੇਟਮੈਂਟ, ਚੀਨ ਨੇ ਖੁੱਲ ਕੇ ਧਮਕੀਆਂ ਦੇ ਉਹਨਾਂ ਦਾ ਕੰਮ ਕਰਨ ਦਾ ਢੰਗ ਹੁੰਦਾ, ਔਰ ਪਹਿਲਾ ਰਿਐਕਸ਼ਨ ਜਿਹੜਾ ਇਸ ਦੇ ਨਾਲ ਹੀ ਉਹਨਾਂ ਨੇ ਦਿੱਤਾ ਔਰ ਇਹਨਾਂ ਦੇ ਐਨਡੀਟੀਵੀ ਨੇ ਕਵਰ ਕੀਤਾ, नो ਚਾਈਨੀਜ਼ ਵੀਜ਼ਾ ਫॉर ਕੈਲਾਸ਼ ਮਾਨਸਰੋਵਰ ਯਾਤਰਾ ਆਫਟਰ ਲਦਾਖ ਮੂਵ। ਹੁਣ ਜਿਹੜਾ ਲਦਾਖ ਨੂੰ ਉਹਨਾਂ ਨੇ ਐਨੈਕਸ ਕਰਕੇ ਯੂਨੀਅਨ ਟੈਰੀਟਰੀ ਬਣਾਇਆ, ਹੁਣ ਜ਼ਾਹਰ ਹੈ ਕਿ ਜਿਹੜਾ ਮਾਨਸਰੋਵਰ ਝੀਲ ਜਿਹਨੂੰ ਹਿੰਦੂਆਂ ਨੇ ਆਪਣਾ ਤੀਰਥ ਐਲਾਨਿਆ ਹੋਇਆ ਹੈ, ਉਹ ਤਿੱਬਤ ਦੇ ਵਿੱਚ ਹੈ ਔਰ ਚਾਈਨਾ ਨੇ ਲਦਾਖ ਰਾਊਟ ਤੋਂ ਹਾਈਕਿੰਗ ਰਾਹੀਂ ਜਿਹੜਾ ਉਸ ਨੂੰ ਮਾਨਸਰੋਵਰ ਨੂੰ ਦੀ ਯਾਤਰਾ ਦੀ ਖੁੱਲ੍ਹ ਦਿੱਤੀ ਹੋਈ ਸੀ। ਔਰ ਪਹਿਲਾ ਸਟੈਪ ਇਧਰ ਉਹਨਾਂ ਨੇ ਉਹਨੂੰ ਸਟਰੋਂਗਲੀ ਵਾਰਨ ਕੀਤਾ ਇਹ ਹਰਕਤ ਮਤ ਕਰੋ, ਕੰਪਲੀਕੇਟ ਹੋਏਗਾ ਇਸ਼ੂ ਔਰ ਇਹ ਤੁਹਾਡੇ ਐਕਸ਼ਨਸ ਨਾਲ ਕੋਈ ਲੀਗਲ ਫਰਕ ਨਹੀਂ ਪੈਂਦਾ ਗਰਾਊਂਡ ਰਿਐਲਿਟੀ ਦਾ। ਪਰ ਨਾਲ ਹੀ ਉਹਨਾਂ ਨੇ ਚਾਈਨਾ ਆਸਕਡ ਬੋਥ ਇੰਡੀਆ ਐਂਡ ਪਾਕਿਸਤਾਨ ਟੂ ਐਕਸਰਸਾਈਜ਼ ਰਿਸਟ੍ਰੇਂਟ ਐਂਡ ਵੌਇਸਿੰਗ ਸੀਰੀਅਸ ਕੰਸਰਨ over situation in Kashmir, or China has not granted visas to a group of Indians planning to undertake Kailash Mansarovar Yatra on Wednesday, sources said on Tuesday, hours after the country opposed India's move to make Ladakh a new union territory. ਉਹਨਾਂ ਨੇ ਉਹਨੂੰ ਵਿਰੋਧ ਕੀਤਾ ਵੀ ਤੁਸੀਂ ਉਹਨੂੰ ਯੂਨੀਅਨ ਟੈਰੀਟਰੀ ਬਣਾਇਆ, ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਅਸੀਂ ਵੀਜ਼ੇ ਤੁਹਾਨੂੰ ਨਹੀਂ ਦੇ ਸਕਦੇ, saying that the two countries should avoid actions that unilaterally change the status quo and exacerbate tensions between them. China also expressed its opposition to India's move to create a separate union territory of Ladakh. उन्होंने कहा जी मत करो ऐसी कोई हरकत जिहदे नाल हालात होर भी टेंस होण, और उन्होंने कहा कि भी उसे ही बीबी हुआ नूं कोट करके China always opposed India's inclusion of Chinese territory in the western section of the China-India boundary under its administrative jurisdiction। कि उन्होंने कहा साडी बाउंड्रीज ने, साडी थां है और असी इहनूं बिल्कुल एक्सेप्ट नहीं करते कि तुसीं इहनूं अपनी एडमिनिस्ट्रेटिव यूनिट्स बनाओ। दिस पोजीशन इज फर्म and consistent and has never changed. The recent unilateral revision of domestic laws by Indian side continues to undermine China's territorial sovereignty, which is unacceptable and will not have any effect। ਇਹ ਬੜੀ ਸਟਰੋਂਗ ਸਟੇਟਮੈਂਟ ਹੈ ਚਾਈਨਾ ਦੀ, ਔਰ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਪਬਲਿਕ ਕੰਸਰਨ ਵੀ ਦਿੱਤਾ ਹੈ ਔਰ ਇੰਡੀਆ ਨੇ ਇਸ ਦੇ ਉੱਤੇ ਕਿਹਾ ਕਿ ਜੀ ਇਹ ਜਿਹੜਾ ਇੰਡੀਆ ਨੇ ਕਿਹਾ ਜੀ ਇਹ ਸਾਡਾ ਇੰਟਰਨਲ ਮੈਟਰ ਹੈ, ਔਰ ਇਸ ਸਾਰੇ ਦੇ ਉੱਤੇ ਮੈਂ ਸਮਝਦਾ ਵੀ ਸਿਰਫ ਤੇ ਸਿਰਫ ਇੱਕ ਚਾਈਨਾ ਦਾ ਰਿਐਕਸ਼ਨ ਹੈ ਜਿਹਨੂੰ ਤੁਸੀਂ ਬੋਲਡ ਰਿਐਕਸ਼ਨ ਕਹਿ ਸਕਦੇ ਹੋ। ਅਦਰ ਦੈਨ ਦੈਟ ਯੂਰਪੀਅਨ ਕੰਟਰੀਜ਼, ਅਮਰੀਕਾ, UN और ਈਵਨ ਪਾਕਿਸਤਾਨ ਨੇ ਵੀ ਜਿਹੜਾ ਉਹ ਜਵਾਬੀ ਜਿਹੜੀ ਕੋਈ ਸਟਰੋਂਗ ਮੈਸੇਜ ਦੇਣ ਦੀ ਥਾਂ ਤੇ ਹਾਲ ਦੀ ਘੜੀ ਇਹਨੂੰ ਤੁਸੀਂ ਮੇਸ਼ਰਡ ਰਿਐਕਸ਼ਨ ਵੀ ਕਹਿ ਸਕਦੇ ਹੋ। ਪਰ ਮੈਂ ਸਮਝਦਾ ਵੀ ਇਹ ਜਿਹੜਾ ਇਹ ਹਿੰਦੂ ਤਵੀ ਜਿਹੜੇ ਪਹਿਲਾਂ ਹੀ ਪੁੱਤਰੇ ਹੋਏ ਨੇ ਉਹਨਾਂ ਦੇ ਹੌਸਲੇ ਹੋਰ ਬੁਲੰਦ ਹੋਣਗੇ ਜੇ ਪਾਕਿਸਤਾਨ ਨੇ ਕੋਈ, ਔਰ ਇਹ ਮੌਕਾ ਹੈ ਭਾਵੇਂ ਇਸਲਾਮਿਕ ਕੰਟਰੀਜ਼ ਦੇ ਉੱਤੇ, ਸਾਊਦੀ ਅਰੇਬੀਆ ਦੇ ਉੱਤੇ, UAE ਤੇ ਦੂਸਰਿਆਂ ਤੇ ਪ੍ਰੈਸ਼ਰ ਬਿਲਡ ਕਰੋ, ਕੋਈ ਨਾ ਕੋਈ ਐਸਾ ਐਕਸ਼ਨ ਜਿਹੜਾ ਕਿ ਇਹਨਾਂ ਦੀ ਪਾਕਟ ਨੂੰ ਹਿੱਟ ਕਰੇ, ਜਿਹੜਾ ਇਹਨਾਂ ਨੂੰ ਇਹ ਮੈਸੇਜ ਦੇ, ਔਰ ਜ਼ਾਹਰ ਹੈ ਵੀ ਉਹਨਾਂ ਦੇ ਹਾਈ ਕਮਿਸ਼ਨ ਨੂੰ ਬਾਹਰ ਕੱਢੋ, ਔਰ ਇਸ ਸਾਰੇ ਦੇ ਉੱਤੇ ਜਿਹੜਾ ਕੋਈ ਨਾ ਕੋਈ ਸਟਰੋਂਗ ਰਿਐਕਸ਼ਨ ਜਿਹੜਾ ਕਿ, ਔਰ ਆਲਰੇਡੀ ਇਹ ਗੱਲ ਬਜਾਜ ਜਿਹੜਾ ਇੰਡਸਟਰੀਅਲਿਸਟ ਗਰੁੱਪ ਹੈ ਔਰ ਦੂਜਾ ਉਹ 2 ਦਿਨ ਪਹਿਲਾਂ ਹੀ ਕਹਿ ਰਹੇ ਸੀ ਕਿ ਇੰਡੀਆ 'ਚ ਕੋਈ ਇਨਵੈਸਟਮੈਂਟ ਨਹੀਂ ਆ ਰਹੀ ਔਰ ਇਹਨਾਂ ਦੀ ਇਕਨੋਮੀ ਬਹੁਤ ਬੁਰੀ ਤਰ੍ਹਾਂ ਥੱਲੇ ਜਾ ਰਹੀ ਹੈ, ਔਰ ਇਹਨੂੰ ਇਹ ਵੀ ਕਿਹਾ ਜਾ ਰਿਹਾ ਕੁਝ ਹਲਕਿਆਂ ਵੱਲੋਂ ਕਿ ਜੀ ਇਹ ਡਾਈਵਰਸ਼ਨਰੀ ਟੈਕਟਿਕ ਹੈ ਕਿ ਉਹਨਾਂ ਨੇ ਅਸਲੀ ਸਮੱਸਿਆ ਜਿਹੜੀ ਸੀ ਇਕਨੋਮਿਕ ਉਹਦੀ ਥਾਂ ਤੇ ਲੋਕਾਂ ਨੂੰ ਦੂਜੇ ਪਾਸੇ ਲਾ ਦਿੱਤਾ। ਇਹ ਵੀ ਕਹਿਣਾ ਕਿ ਜੀ ਇਲੈਕਸ਼ਨਾਂ ਆ ਰਹੀਆਂ ਨੇ ਕੁਝ ਸਟੇਟਾਂ ਦੇ ਵਿੱਚ ਇਹਦਾ ਮੋਦੀ ਫਾਇਦਾ ਚੁੱਕੇਗਾ। ਇਹ ਠੀਕ ਹੈ, ਸਾਰੇ ਫੈਕਟਰ ਆਪਣੀ ਥਾਂ ਨੇ, ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇੰਡੀਆ ਨੇ ਸਾਰੇ ਕਾਨੂੰਨ, ਇੰਟਰਨੈਸ਼ਨਲ ਕੋਵੈਨੈਂਟ ਕਾਨੂੰਨ, ਜੰਮੂ ਕਸ਼ਮੀਰ ਦੇ ਮਿਲੀਅਨਸ ਆਫ ਲੋਕਾਂ ਦੀ
ਜਿਹੜੀਆਂ ਆਜ਼ਾਦੀਆਂ ਉਹਨਾਂ ਦੇ ਉੱਤੇ ਡਾਕਾ ਮਾਰਿਆ ਜੀ। ਔਰ ਈਵਨ ਜਿਹੜੇ ਇੰਟਰਲੋਕਟਰ ਲੇਡੀਜ਼ ਲੋਕ ਰਹੀਆਂ ਮਨਮੋਹਨ ਸਿੰਘ ਸਰਕਾਰ ਵੇਲੇ ਉਹਨਾਂ ਨੇ ਵੀ ਕਿਹਾ ਕਿ ਜੀ ਇਹ ਈਵਨ ਕਨਸਟੀਟਿਊਸ਼ਨ ਦੀਆਂ ਵੀ ਧੱਜੀਆਂ ਉਡਾਈਆਂ ਨੇ ਔਰ ਇਸ ਤਰ੍ਹਾਂ ਕੋਈ ਵੀ ਸਿਵਲਾਈਜ਼ ਸੁਸਾਇਟੀ ਜਾਂ ਡੈਮੋਕ੍ਰੇਸੀ ਦਾ ਦੂਰ ਦੀ ਗੱਲ ਕੋਈ ਵੀ ਸਿਸਟਮ ਜਿਹੜਾ ਹੈ ਉਹ ਲੋਕਾਂ ਦੇ ਵਿੱਚ ਇੱਕ ਸਟੇਬਿਲਿਟੀ ਬਣਾਉਣ ਚ ਜਾਂ ਉਹਨਾਂ ਨੂੰ ਪੀਸ ਔਰ ਕਹਿ ਕਿਵੇਂ ਰਹੇ ਨੇ ਤੁਸੀਂ ਦੇਖੋ ਇਹ ਇਵੇਂ ਹੀ ਹੈ ਜਿਵੇਂ ਕਿਸੇ ਦਾ ਘਰ ਲੁੱਟ ਕੇ ਔਰ ਦੂਜਾ ਕਹਿ ਕੇ ਘਰ ਨੂੰ ਅੱਗ ਲਾ ਕੇ ਉਹਨੂੰ ਕਹੇ ਦੇਖ ਇਹ ਦੁਨੀਆ ਦੇ ਵਿੱਚ ਮਾਇਆ ਤਾਂ ਜਿਹੜੀ ਹੈ ਉਹ ਦੁੱਖਾਂ ਦਾ ਕਾਰਨ ਹੈ ਸੋ ਮੈਂ ਤੇਰੀ ਮਾਇਆ ਵੀ ਲੈ ਲਈ ਹੈ ਤੇ ਤੇਰਾ ਘਰ ਵੀ ਹੁਣ ਤੂੰ ਐਨ ਖੁੱਲੇ ਆਕਾਸ਼ ਦੇ ਥੱਲੇ ਤੂੰ ਬਹੁਤ ਖੁਸ਼ ਹੈ ਜੀ ਔਰ ਇਹੀ ਆਰਗੂਮੈਂਟ ਉਹ ਦੇ ਰਹੇ ਨੇ ਸਾਰੇ ਬੀਜੇਪੀ ਦੇ ਕਿ ਜੰਮੂ ਕਸ਼ਮੀਰ ਦੇ ਲੋਕ ਬਹੁਤ ਖੁਸ਼ ਨੇ ਬਹੁਤ ਪ੍ਰੋਸਪੈਰਿਟੀ ਉੱਥੇ ਆਏਗੀ ਆਮ ਲੋਕਾਂ ਨੂੰ ਹੱਕ ਮਿਲਣਗੇ ਜ਼ਮੀਨਾਂ ਹਸਪਤਾਲ ਐਜੂਕੇਸ਼ਨ ਇੰਸਟੀਟਿਊਸ਼ਨਸ ਉੱਥੇ ਬਣਨਗੇ ਤੇ ਉਹ ਇੱਕ ਅੱਧੇ ਨਾਲ ਜਿਹਦੇ ਨਾਲ ਐਨਡੀਟੀਵੀ ਵਾਲੇ ਕੋਰਸਪੋਂਡੈਂਟ ਨੇ ਕਿਹਾ ਉਹਨੇ ਕਿਹਾ ਜੀ ਜੇ ਲੋਕ ਖੁਸ਼ ਨੇ ਤੇ ਉਹਨਾਂ ਨੂੰ ਤੁਸੀਂ ਅੰਦਰ ਕਿਉਂ ਤਾੜਿਆ ਹੋਇਆ ਜਾਂ ਜਿਹੜੀ ਸਾਰੀ ਫੌਜ ਬਿਠਾ ਕੇ ਘਰਾਂ ਦੇ ਇਹ ਖੁਸ਼ੀ ਜ਼ਾਹਰ ਕਰ ਰਹੇ ਨੇ ਉਹਨੂੰ ਬਾਹਰ ਆ ਕੇ ਜਰਾ ਖੁਸ਼ੀ ਦਾ ਜਸ਼ਨ ਹੀ ਮਨਾ ਲੈਣ ਦਿਓ ਸੋ ਕੁੱਲ ਮਿਲਾ ਕੇ ਇਹ ਵੀ ਜਦੋਂ ਤੁਸੀਂ ਜਿਵੇਂ ਪੰਜਾਬ ਜਦੋਂ ਇਹਨਾਂ ਨੇ ਹੜ੍ਹ ਲਿਆਂਦੇ 88 ਚ ਔਰ ਹਜ਼ਾਰਾਂ ਫਾਰਮਰ ਜਿਹੜੇ ਨੇ ਉਹ ਮਰੇ ਲੱਖਾਂ ਪਸ਼ੂ ਮਰੇ ਤੇ ਉਸ ਵੇਲੇ ਭਜਨ ਲਾਲ ਜਿਹੜਾ ਐਗਰੀਕਲਚਰ ਮਿਨਿਸਟਰ ਸੀ ਉਹ ਹੈਲੀਕਾਪਟਰ ਦੇ ਉੱਤੇ ਆਇਆ ਪੰਜਾਬ ਡੁੱਬਿਆ ਸੀ ਪਾਣੀ 'ਚ ਕਿਉਂਕਿ ਇਹਨਾਂ ਨੇ ਫਲੱਡ ਗੇਟ ਖੋਲ ਦਿੱਤੇ ਸੀ ਭਾਖੜੇ ਦੇ ਡੈਲੀਬਰੇਟਲੀ 88 ਦੀ ਗੱਲ ਹੈ ਔਰ ਜਾ ਕੇ ਉਹਨੇ ਬਿਆਨ ਦਿੱਤਾ ਸੀ ਕਿ ਪੰਜਾਬ ਦੇ ਕਿਸਾਨ ਬਹੁਤ ਖੁਸ਼ ਨੇ ਕਿ ਆਉਣ ਵਾਲੇ ਸੀਜ਼ਨ ਦੇ ਵਿੱਚ ਫਸਲ ਬਹੁਤ ਵਧੀਆ ਹੋਏਗੀ ਇਹ ਜ਼ਖਮਾਂ ਤੇ ਲੂਣ ਨਹੀਂ ਹੁੰਦਾ ਇਹ ਜਿਹੜਾ ਜ਼ਖਮਾਂ ਦੇ ਨਾਲ ਜਿਹੜਾ ਉਹ ਬਿਲਕੁਲ ਕਿਸੇ ਨੂੰ ਪਛ ਦੇਣਾ ਹੁੰਦਾ ਸਿਰ ਤੋਂ ਪੈਰਾਂ ਤੱਕ ਕਿ ਅਸੀਂ ਇੰਜੋਏ ਕਰ ਰਹੇ ਹਾਂ ਕਿ ਤੁਹਾਡੇ ਨਾਲ ਅਸੀਂ ਜੋ ਹੁਣ ਕੀਤਾ ਹੈ ਔਰ ਅੱਗੋਂ ਕੀ ਕਰਾਂਗੇ ਉਹ ਮੈਂ ਦੱਸ ਹੀ ਦਿੱਤਾ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਇਹ ਗੁੰਡੇ ਜਿਹੜੇ ਆਪਣੇ ਆਪ ਨੂੰ ਬੜੇ ਜਿਹੜੇ ਨੇ ਉਹ ਧਰਮੀ ਕਹਿੰਦੇ ਨੇ ਕਿਸ ਕਿਸਮ ਦਾ ਜਿਹੜਾ ਬੇਹੂਦਾ ਔਰ ਬਦਹਵਾਸੀ ਦੇ ਵਿੱਚ ਬਕਵਾਸ ਕਰ ਰਹੇ ਨੇ ਇਹ ਦੱਸ ਰਹੇ ਨੇ ਕਿ ਕਿਸ ਹੱਦ ਤੱਕ ਪੁੱਤ ਰਹੇ ਨੇ ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਇਹ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ ਟੀਵੀ 84 ਸਿੱਖਾਂ ਕਸ਼ਮੀਰੀਆਂ ਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue Long Island City ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694 ਥੈਂਕ ਯੂ ਸੋ ਮਚ ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ